ਬੀਬੀ ਕਮਲਦੀਪ ਕੌਰ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਉੱਤੇ ਲਿਆ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲਾਣੇ ਨੇ ਇੱਕ ਬਹੁਤ ਹੀ ਘਿਨਾਉਣਾ ਪੱਤਾ ਖੇਡਿਆ ਸੀ, ਜਿਹਦਾ ਨਿਸ਼ਾਨਾ ਇਹ ਸੀਗਾ ਕਿ ਸਾਰੇ ਸੰਸਾਰ ਦੇ ਵਿੱਚ ਜਿਹੜੇ ਪੰਥਕ ਅਤੇ ਖਾਲਿਸਤਾਨੀ ਲੋਕ ਨੇ ਉਹਨਾਂ ਵਿੱਚ ਪਾਟੋ ਧਾੜ ਤੇ ਕਲੇਸ਼ ਜਿਹੜੀ ਆ ਉਹ ਪਵਾਈ ਜਾਵੇ। ਬਾਦਲ ਦਲ ਜਿਹੜਾ ਹੈ ਉਹ ਕਿਵੇਂ ਸਿੱਖੀ ਦੀਆਂ ਜੜ੍ਹਾਂ ਵੱਢ ਰਿਹਾ, ਕਿਵੇਂ ਭਾਰਤੀ ਹਕੂਮਤੀ ਤੰਤਰ ਦਾ ਟੂਲ ਬਣ ਕੇ ਉਹ ਸਾਰਾ ਕੁਝ ਕਰਦਾ ਜਿਹੜਾ ਆਰਐਸਐਸ ਦੇ ਏਜੰਡੇ 'ਚ ਸੂਤ ਬਹਿੰਦਾ। ਜਿਹੜੀ ਬੀਜੇਪੀ ਨੂੰ ਇੱਥੇ ਲੈ ਕੇ ਆਏ ਸੀ ਪੰਜਾਬ ਦੇ ਵਿੱਚ, ਅੱਜ ਉਹ ਬੀਜੇਪੀ ਦੇ ਉਮੀਦਵਾਰ ਨੂੰ ਵੀ ਬਾਦਲ ਦਲ ਦੇ ਉਮੀਦਵਾਰ ਨਾਲੋਂ ਵੱਧ ਵੋਟਾਂ ਪੈ ਗਈਆਂ। ਬਾਦਲ ਦਲ ਵਾਲੇ ਕਹਿੰਦੇ ਆ ਕਿ ਪਿਛਲੇ 10 ਸਾਲਾਂ ਤੋਂ ਜਿਨ੍ਹਾਂ ਕਾਰਨਾਂ ਕਰਕੇ, ਜਿਨ੍ਹਾਂ ਘਟਨਾਵਾਂ ਕਰਕੇ, ਜਿਨ੍ਹਾਂ ਗੱਲਾਂ ਕਰਕੇ ਇਹ ਲੋਕ ਇਕੱਠੇ ਹੁੰਦੇ ਆ, ਇੱਕ ਤਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਦਾ ਅਸਰ ਘਟਾਇਆ ਜਾਵੇ, ਦੂਜਾ ਹੈਗਾ ਕਿ ਇਹ ਏਜੰਡਾ ਲੈ ਕੇ ਖੜੇ ਲੋਕਾਂ ਨੂੰ ਆਪਸ ਵਿੱਚ ਪਾਟੋ ਧਾੜ ਕੀਤਾ ਜਾਵੇ। ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਸੁਚੱਜਾ ਫੈਸਲਾ ਕੀਤਾ, ਸਹੀ ਫੈਸਲਾ ਕੀਤਾ। ਉਹਨਾਂ ਨੇ 19 ਕੁ ਵੋਟ ਬੀਬੀ ਨੂੰ ਵੀ ਪਾਤੀ, ਜਿਹਦੇ ਨਾਲ ਉਹਦੇ ਪੱਤ ਰਹਿ ਗਏ, ਪਰ ਇੰਨੀ ਜ਼ਿਆਦਾ ਵੀ ਨਹੀਂ ਪਾਈ ਕਿ ਮਾਨ ਸਾਹਿਬ ਦੀ ਵੋਟ ਖਰਾਬ ਹੋ ਜਾਵੇ ਤੇ ਮਾਨ ਸਾਹਿਬ ਰਹਿ ਜਾਣ। ਮਾਨ ਸਾਹਿਬ ਨੂੰ ਵੀ ਜਿਤਾ ਲਿਆ। ਅੱਜ ਇਹ ਰੌਲਾ ਬਹੁਤ ਪਿਆ। ਬਾਅਦ ਵਿੱਚ ਪਾਰਟੀ ਨੇ, ਬਾਦਲ ਦਲ ਨੇ ਇਹਦੇ ਉੱਤੇ ਆਪਦਾ ਸਪਸ਼ਟ ਵੀ ਕੀਤਾ, ਪਰ ਇਹ ਚਰਚਾ ਚੱਲਦੀ ਰਹੀ ਕਿ ਬਲਵਿੰਦਰ ਸਿੰਘ ਭੁੰਦੜ ਨੂੰ ਪ੍ਰਧਾਨ ਬਣਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ। ਸਾਨੂੰ ਪਤਾ ਵੀ ਇਹ ਅਸਤੀਫੇ ਦੇ ਡਰਾਮੇ ਤਾਂ ਕਰ ਸਕਦੇ ਆ, ਦੇਣਾ ਹੈ ਨਹੀਂ ਇਹਨਾਂ ਨੇ, ਇਹਨਾਂ ਕੋਲੇ ਕੋਈ ਬਹੁਤਾ ਹੋਰ ਜ਼ਿਆਦਾ ਰਾਹ ਨਹੀਂ। ਬਾਦਲ ਕਿਆਂ ਤੋਂ ਇਸ ਭੈੜੇ, ਮਾੜੇ ਤੇ ਨਿਕੰਮੇ ਪੰਥ ਦੋਖੀ ਇਸ ਪਲੇਟਫਾਰਮ ਤੋਂ ਖਹਿੜਾ ਛਡਾਉਣਾ ਹੈ ਤਾਂ ਸੱਚੇ ਪਾਤਸ਼ਾਹ ਇਹੀ ਕਿਰਪਾ ਕਰਨ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਹੇਠ ਇਹ ਪਾਰਟੀ ਅੱਗੇ ਵਧਦੀ ਰਹੇ ਤੇ ਚੋਣਾਂ ਲੜ ਕੇ ਹਾਰਦੀ ਰਹੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਅਖਬਾਰ ਦੀ ਖਬਰ ਦਾ ਜਿਹੜਾ ਸ਼ੁਰੂਆਤੀ ਪਹਿਰਾ ਉਹ ਪੜ੍ਹ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਲਿਖਿਆ ਵੀ ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਉਲਟ ਫੇਰ ਕਰਦਿਆਂ ਜਿੱਤ ਹਾਸਲ ਕੀਤੀ। ਉਹਨਾਂ ਆਮ ਆਦਮੀ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਹਲਕੇ ਸੰਗਰੂਰ ਦੇ ਵਿੱਚ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਂਚੋ ਨੂੰ ਫਾਸਵੇਂ ਮੁਕਾਬਲੇ 'ਚ 5822 ਵੋਟਾਂ ਨਾਲ ਹਰਾਇਆ, ਜਦੋਂ ਕਿ ਕਾਂਗਰਸ, ਭਾਜਪਾ ਤੇ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਹੁਣ ਇਹਦੇ ਉੱਤੇ ਆਪਾਂ ਕਰਦੇ ਹਾਂ ਚਰਚਾ। ਪਿਛਲੇ ਦਿਨੀ ਜਦੋਂ ਅਸੀਂ ਆਪਦੇ ਇਸ ਪ੍ਰੋਗਰਾਮ ਦੇ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਬਾਰੇ ਚਰਚਾ ਕੀਤੀ ਸੀ, ਉਦੋਂ ਬਾਰ-ਬਾਰ ਇਹ ਗੱਲ ਆਖੀ ਸੀ ਕਿ ਮੁੱਖ ਮੁਕਾਬਲਾ ਜਿਹੜਾ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਿਚਾਲੇ, ਤੇ ਵੋਟਾਂ ਦੇ ਰਿਜ਼ਲਟ ਨੇ ਸਾਡੀ ਗੱਲ ਨੂੰ ਸਾਬਤ ਕਰਤਾ। ਇਹ ਗੱਲ ਆਪਦੀ ਥਾਂ ਤੇ ਆ ਕਿ ਬੀਬੀ ਕਮਲਦੀਪ ਕੌਰ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਉੱਤੇ ਲਿਆ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲਾਣੇ ਨੇ ਇੱਕ ਬਹੁਤ ਹੀ ਘਿਨਾਉਣਾ ਪੱਤਾ ਖੇਡਿਆ ਸੀ, ਜਿਹਦਾ ਨਿਸ਼ਾਨਾ ਇਹ ਸੀਗਾ ਕਿ ਸਾਰੇ ਸੰਸਾਰ ਦੇ ਵਿੱਚ ਜਿਹੜੇ ਪੰਥਕ ਅਤੇ ਖਾਲਿਸਤਾਨੀ ਲੋਕ ਨੇ ਉਹਨਾਂ ਵਿੱਚ ਪਾਟੋ ਧਾੜ ਤੇ ਕਲੇਸ਼ ਜਿਹੜੀ ਆ ਉਹ ਪਵਾਈ ਜਾਵੇ। ਅਸੀਂ ਬੀਤੇ ਦਿਨਾਂ ਦੇ ਵਿੱਚ ਜਾਣ ਬੁੱਝ ਕੇ ਆਪਦੀ ਇਸ ਗੱਲ ਨੂੰ ਰੋਕੀ ਰੱਖਿਆ ਕਿ ਵੋਟਾਂ ਤੋਂ ਬਾਅਦ ਗੱਲ ਕਰਾਂਗੇ, ਪਰ ਅੱਜ ਅਸੀਂ ਇਸ ਮਸਲੇ ਉੱਤੇ ਚਰਚਾ ਕਰਦੇ ਹਾਂ ਕਿ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ, ਬਾਦਲ ਦਲ ਜਿਹੜਾ ਹੈ ਉਹ ਕਿਵੇਂ ਸਿੱਖੀ ਦੀਆਂ ਜੜ੍ਹਾਂ ਵੱਢ ਰਿਹਾ, ਕਿਵੇਂ ਭਾਰਤੀ ਹਕੂਮਤੀ ਤੰਤਰ ਦਾ ਟੂਲ ਬਣ ਕੇ ਉਹ ਸਾਰਾ ਕੁਝ ਕਰਦਾ ਜਿਹੜਾ ਆਰਐਸਐਸ ਦੇ ਏਜੰਡੇ 'ਚ ਸੂਤ ਬਹਿੰਦਾ, ਤੇ ਆਰਐਸਐਸ ਦੀ ਬੀ ਟੀਮ ਬਣ ਕੇ ਬੀਜੇਪੀ ਦੇ ਵਾਂਗੂ ਹੀ ਇੱਥੇ ਕੰਮ ਪਿਛਲੇ ਦੌਰ ਵਿੱਚ ਕੀਤਾ। ਹੁਣ ਆਪਦੀ ਤਿਗੜਮਬਾਜ਼ੀ ਦੇ ਵਿੱਚ ਚਾਤਰ ਬਣਦੇ ਨੇ ਕਿਸਾਨ ਮੋਰਚੇ ਮੌਕੇ ਜਿਹੜਾ ਪੱਤਾ ਖੇਡਿਆ ਉਹ
ਲੋਕਾਂ ਨੂੰ ਅੱਜ ਤੱਕ ਲੱਗਦਾ ਵੀ ਅੰਦਰ ਖਾਤੇ ਤਾਂ ਗੱਲ ਇੱਕੋ ਹੀ ਆ, ਭਾਵੇਂ ਆਪਾਂ ਨੂੰ ਧੋਖਾ ਦੇ ਰਹੇ ਆ ਕਿ ਬੀਜੇਪੀ ਨਾਲ ਵਿਗੜ ਗਈ, ਪਰ ਇਸ ਵਾਰ ਆ ਵੋਟਾਂ ਮੌਕੇ ਇਹਨਾਂ ਨੂੰ ਇਹ ਅਕਲ ਜ਼ਰੂਰ ਆ ਗਈ ਕਿ ਜਿਹੜਾ ਅਸੀਂ ਬੀਜੇਪੀ ਨੂੰ ਪੰਜਾਬ ਵਿੱਚ ਲਿਆ ਕੇ ਕਮਲ ਕਾ ਫੂਲ ਕभी ਮਤ ਭੂਲ, ਪੰਜਾਬ ਦੇ ਪਿੰਡਾਂ 'ਚ ਇਹ ਨਾਰਾ ਇਹ ਲੈ ਕੇ ਆਏ ਸੀ। ਕੌਣ ਜਾਣਦਾ ਸੀ ਕਮਲ ਦੇ ਫੁੱਲ ਨੂੰ? ਜਿਹੜੀ ਬੀਜੇਪੀ ਨੂੰ ਇੱਥੇ ਲੈ ਕੇ ਆਏ ਸੀ ਪੰਜਾਬ ਦੇ ਵਿੱਚ, ਅੱਜ ਉਹ ਬੀਜੇਪੀ ਦੇ ਉਮੀਦਵਾਰ ਨੂੰ ਵੀ ਬਾਦਲ ਦਲ ਦੇ ਉਮੀਦਵਾਰ ਨਾਲੋਂ ਵੱਧ ਵੋਟਾਂ ਪੈ ਗਈਆਂ। ਜਾਣੀ ਕਿ ਜਿਹੜਾ ਭਾਜਪਾ ਦਾ ਬੀਜੇਪੀ ਦਾ ਉਮੀਦਵਾਰ ਸੀ ਕੇਵਲ ਸਿੰਘ ਢਿੱਲੋਂ, ਜਿਹੜਾ ਕਿ ਆਖਰੀ ਦਿਨਾਂ ਦੇ ਵਿੱਚ ਕਾਗਜ਼ ਭਰਨ ਦੇ ਮੌਕੇ ਹੀ ਭਾਜਪਾ 'ਚ ਗਿਆ, ਉਹਨੂੰ ਤਾਂ 66,298 ਵੋਟਾਂ ਪਈਆਂ ਤੇ ਚੌਥੇ ਸਥਾਨ ਤੇ ਰਿਹਾ। ਤੇ ਜਿਹੜੀ ਬੀਬੀ ਕਮਲਦੀਪ ਕੌਰ ਰਾਜੋਆਣਾ, ਜਿਹੜੀ ਬਾਦਲ ਦਲ ਦੀ ਉਮੀਦਵਾਰ ਸੀ, ਉਹਨੂੰ ਸਿਰਫ 44,428 ਵੋਟਾਂ ਪਈਆਂ ਤੇ 5ਵੇਂ ਸਥਾਨ ਤੇ ਰਹੀ ਹੈ। ਅਸੀਂ 9 ਜਿਹੜਾ ਉਮੀਦਵਾਰ ਦਾ ਉਹਨੂੰ ਪਾਸੇ ਛੱਡ ਕੇ ਪਾਰਟੀ ਦੀ ਗੱਲ ਜੇ ਕਰੀਏ ਤਾਂ ਬਾਦਲ ਦਲ 5ਵੇਂ ਸਥਾਨ ਤੇ ਆ, ਚੌਥੇ ਉੱਤੇ ਉਹ ਭਾਜਪਾ ਜਿਹਦੇ ਪੈਰ ਬਾਦਲ ਦਲ ਨੇ ਪੰਜਾਬ ਚ ਲਵਾਏ, ਤੇ ਉਦੋਂ ਉੱਪਰ ਉਹ ਕਾਂਗਰਸ ਜਿਹੜੀ ਬੀਜੇਪੀ ਵਾਂਗੂ ਹੀ ਪੰਜਾਬ ਅਤੇ ਪੰਥ ਦੀ ਦੁਸ਼ਮਣ ਜਮਾਤ ਹੈ। ਹੁਣ ਉਹ ਬਾਦਲ ਦਲ ਜਿਹੜਾ ਪੰਥ ਦਾ ਝੰਡਾ ਚੱਕ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਬੀਬੀ ਕਮਲਦੀਪ ਕੌਰ ਨੂੰ ਇਸ ਕਰਕੇ ਮੈਦਾਨ ਵਿੱਚ ਉਤਾਰਿਆ ਸੀਗਾ ਕਿ ਸਾਨੂੰ ਤਾਂ ਵੋਟ ਕੋਈ ਪੈਣੀ ਨਹੀਂ, ਤੇ ਪਈ ਵੀ ਹੈ ਨਹੀਂ। ਇਹ ਗੱਲ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਜਿਹੜਾ ਡਰ, ਜਿਹੜੀ ਸੱਚਾਈ ਨੂੰ ਬਾਦਲ ਦਲ ਨੇ ਮੰਨਿਆ ਹੋਇਆ ਸੀ ਨਾ ਕਿ ਸਾਨੂੰ ਤਾਂ ਕੋਈ ਵੋਟ ਪੈਣੀ ਨਹੀਂ ਤੇ ਚਲੋ ਆਪਾਂ ਕੋਈ ਪੱਤੇਬਾਜ਼ੀ ਖੇਡੀਏ, ਤੇ ਬੀਬੀ ਕਮਲਦੀਪ ਕੌਰ ਨੂੰ ਖੜਾਇਆ ਸੀ। ਜਿਹੜੀ 44,428 ਵੋਟ ਆ ਨਾ, ਉਹ ਬੀਬੀ ਦੀ ਨਿਰੋਲ ਕਮਾਈ ਆ। ਉਹ ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਨੇ, ਜਿਹੜੀ ਬੀਬੀ ਕਮਲਦੀਪ ਕੌਰ ਦੇ ਭਰਾ ਨੇ, ਉਹਦੀ ਭੈਣ ਨੇ ਸ਼ਹਾਦਤ ਦਿੱਤੀ ਹੈ। ਆਪਾਂ ਨੂੰ ਸਭ ਨੂੰ ਹੀ ਪਤਾ ਕਿ ਇਸ ਪਰਿਵਾਰ ਤੇ ਬੜਾ ਜ਼ੁਲਮ ਹੋਇਆ। ਉਹਨਾਂ ਸ਼ਹਾਦਤਾਂ ਨੂੰ ਮੁੱਖ ਰੱਖ ਕੇ ਜੋ ਇਸ ਪਰਿਵਾਰ ਨੇ ਝੱਲਿਆ, ਜੋ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਬਿਆੰਤੇ ਬੁੱਚੜ ਨੂੰ ਸੋਧਣ ਵਾਲੀ ਕਾਰਵਾਈ ਦੇ ਵਿੱਚ ਜੋ ਕੁਰਬਾਨੀ ਹੈ, ਸੋ ਪੰਥ ਨੇ ਜਿਹੜੀ 44,428 ਵੋਟ ਆ ਨਾ ਕਮਲਦੀਪ ਕੌਰ ਨੂੰ ਪਈ, ਉਹ ਇਸ ਕਰਕੇ ਪਈ ਆ ਕਿ ਉਹ ਉਸ ਹਲਕੇ ਦੇ ਲੋਕਾਂ ਨੇ ਇਹਦਾ ਮਾਣ ਰੱਖਿਆ ਕਿ ਅਸੀਂ ਇੰਨੇ ਨਾਸ਼ੁਕਰੇ ਨਹੀਂ ਹੈ। ਕੌਮ ਜਿਹੜੀ ਆ ਉਹਦੇ ਵਿੱਚ ਤੇਰੀ ਕੁਰਬਾਨੀ ਦਾ, ਤੇਰੇ ਪਰਿਵਾਰ ਦਾ, ਤੁਹਾਡੇ ਨਾਲ ਜੋ ਵਾਪਰਿਆ ਉਹਦੇ ਪ੍ਰਤੀ ਇੱਕ ਸੰਵੇਦਨਾ ਹੈ। ਪਰ ਤੁਸੀਂ ਖੜੇ ਉਸ ਪਾਰਟੀ ਵੱਲੋਂ ਆ ਜਿਹਦਾ ਜਿੱਤਣਾ ਬਹੁਤ ਖਤਰਨਾਕ ਹੋਊਗਾ। ਪੰਜਾਬ ਦੇ ਵਿੱਚ ਉਹ ਦੁਬਾਰਾ ਪੈਰ ਲਾ ਜਾਣਗੇ। ਤੱਕੜੀ ਜਿਹੜੀ ਆ ਫੇਰ ਇੱਕ ਵਾਰੀ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਸਥਾਪਿਤ ਹੋ ਜੂ। ਤੋ ਇਸ ਕਰਕੇ ਅਸੀਂ ਬੀਬੀ ਤੈਨੂੰ ਜਿੱਤਣ ਵੀ ਨਹੀਂ ਦੇਣਾ। ਸੋ ਬਾਦਲ ਦਲ ਨੇ ਜਿਹੜਾ ਪੱਤਾ ਖੇਡਿਆ ਸੀ ਕਿ ਜਦੋਂ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਅਸੀਂ ਇਹ ਕਹਾਂਗੇ ਕਿ ਦੇਖੋ ਜੀ ਆਹ ਬੀਬੀ ਆ ਜਿਹਦਾ ਭਰਾ ਭਾਈ ਹਰਪਿੰਦਰ ਸਿੰਘ ਗੋਲਡੀ ਕੌਮ ਦੀ ਲੜਾਈ ਲੜਦਾ ਹੋਇਆ ਸ਼ਹੀਦ ਹੋ ਗਿਆ, ਇਹਦੀ ਭੈਣ ਨੂੰ ਕਿਵੇਂ ਦੁਸ਼ਟਾਂ ਨੇ, ਕੈਟਾਂ ਟੌਟਾਂ ਨੇ ਘਰੇ ਬੈਠੀ ਨੂੰ ਗੋਲੀਆਂ ਨਾਲ ਭੁੰਨਤਾ ਸੀ, ਤੇ ਇਹਦੇ ਭਰਾ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਵੇਂ ਬਿਆੰਤਾ ਬੁੱਚੜ ਸੋਧਿਆ ਸੀ। ਇਹਨੇ ਕਿੰਨਾ ਦਸ਼ੌਂਟਾ ਕੱਟਿਆ, ਕਿੰਨਾ ਇਹਨੇ ਔਖ ਝੱਲੀ ਆ, ਤੇ ਆਓ ਇਹਨੂੰ ਵੋਟਾਂ ਪਾਓ। ਇਹ ਜਦੋਂ ਕਵਾਂਗੇ ਬਾਦਲ ਦਲ ਨੂੰ ਲੱਗਦਾ ਸੀ ਕਿ ਅਸੀਂ ਮਾਨ ਦਲ ਦੀ ਵੋਟ ਬਹੁਤ ਤੋੜ ਦੇਵਾਂਗੇ। ਇੱਕ ਤਾਂ ਇਹ ਸੀ ਏਜੰਡਾ। ਦੂਜਾ ਇਹ ਸੀ ਕਿ ਸਾਰੇ ਸੰਸਾਰ ਦੇ ਵਿੱਚ ਜਿਹੜੀ ਪੰਥਕ ਅਤੇ ਖਾਲਿਸਤਾਨੀ ਲੋਕਾਂ ਦੀ ਆਪਸ ਵਿੱਚ ਹੀ ਲੜਾਈ ਸ਼ੁਰੂ ਹੋ ਗਈ। ਇਹ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਇਹ ਗੱਲ ਸੱਚੀ ਆ ਕਿ ਪੰਥਕ ਅਤੇ ਖਾਲਿਸਤਾਨੀ ਲੋਕ ਜਿਹੜੇ ਨੇ ਉਹਨਾਂ ਦੇ ਆਪਸ ਵਿੱਚ ਹੀ ਵੀ ਬਹੁਤੇ ਜ਼ਿਆਦਾ ਧੜੇਬਾਜ਼ੀਆਂ ਨੇ, ਧਿਰਾਂ ਨੇ, ਜਥੇਬੰਦੀਆਂ ਨੇ, ਸ਼ਖਸੀਅਤਾਂ ਦੇ ਟਕਰਾਅ ਨੇ, ਪਰ ਉਹ ਸਾਰੇ ਦੇ ਸਾਰੇ ਬਾਦਲ ਦਲ ਦੀਆਂ ਕਰਤੂਤਾਂ ਤੋਂ ਦੁਖੀ ਨੇ ਤੇ ਸਾਰੇ ਇਹਨੂੰ ਬੇਅਦਬੀ ਦਲ ਕਹਿੰਦੇ। ਤੇਰਾ ਸਰਸਾ ਦੀ ਹਮਾਇਤ, ਬਰਗਾੜੀ, ਬਹਿਬਲ ਕਾਂਡ, ਸਮੇਧ ਸੈਣੀ ਵਰਗੇ ਬੁੱਚੜ, ਇਹ ਸਾਰਾ ਕੁਝ ਜਿਹੜਾ ਰਲ ਮਿਲ ਕੇ
ਸਾਰੇ ਪੰਥਕ ਅਤੇ ਖਾਲਿਸਤਾਨੀ ਲੋਕਾਂ ਨੂੰ ਸਾਰੇ ਸੰਸਾਰ ਵਿੱਚ ਇਕਜੁੱਟ ਤੇ ਇਕਮੁੱਠ ਕਰਦਾ, ਇੱਕ ਸਾਂਝੇ ਪਲੇਟਫਾਰਮ ਤੇ ਲੈ ਕੇ ਆਉਂਦਾ ਬਾਦਲ ਦਲ ਦੇ ਖਿਲਾਫ। ਤੇ ਬਾਦਲ ਦਲ ਵਾਲੇ ਕਹਿੰਦੇ ਆ ਕਿ ਪਿਛਲੇ 10 ਸਾਲਾਂ ਤੋਂ ਜਿਨ੍ਹਾਂ ਕਾਰਨਾਂ ਕਰਕੇ, ਜਿਨ੍ਹਾਂ ਘਟਨਾਵਾਂ ਕਰਕੇ, ਜਿਨ੍ਹਾਂ ਗੱਲਾਂ ਕਰਕੇ ਇਹ ਲੋਕ ਇਕੱਠੇ ਹੁੰਦੇ ਆ, ਇੱਕ ਤਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਦਾ ਅਸਰ ਘਟਾਇਆ ਜਾਵੇ, ਦੂਜਾ ਹੈਗਾ ਕਿ ਇਹ ਏਜੰਡਾ ਲੈ ਕੇ ਖੜੇ ਲੋਕਾਂ ਨੂੰ ਆਪਸ ਵਿੱਚ ਪਾਟੋ ਧੜ ਕੀਤਾ ਜਾਵੇ। ਕਿਉਂਕਿ ਜੇਕਰ ਇਹ ਬੀਬੀ ਕਿਤੇ ਆਜ਼ਾਦ ਚੋਣ ਲੜਦੀ ਹੁੰਦੀ ਤਾਂ ਪੰਥਕ ਸੋਚ ਵਾਲਿਆਂ ਲੋਕਾਂ ਲਈ ਔਖਾ ਤਾਂ ਹੋ ਹੀ ਜਾਣਾ ਸੀ। ਬਹੁਤ ਸਾਰੇ ਲੋਕਾਂ ਨੇ ਕਹਿਣਾ ਸੀਗਾ, ਮਾਨ ਸਾਹਿਬ ਤੁਸੀਂ ਪਹਿਲਾਂ ਚੋਣ ਲੜੀ ਆ, ਬੜੀ ਵਾਰ ਲੜੀ ਆ, ਤੁਸੀਂ ਇੱਕ ਵਾਰੀ ਜੇਲ੍ਹ 'ਚ ਬੈਠੇ ਜਿਤਾਏ 1999 'ਚ, ਫਿਰ ਤੁਸੀਂ 1999 ਦੇ ਵਿੱਚ ਦੁਬਾਰਾ ਜਿੱਤੇ, ਪਰ ਤੁਸੀਂ ਹੁਣ ਹਰ ਵਾਰੀ ਚੋਣ ਹਾਰਦੇ ਆ ਰਹੇ ਹੋ ਤੇ ਤੁਹਾਡਾ ਜਿੱਤਣਾ ਇਸ ਵਾਰੀ ਵੀ ਔਖਾ ਲੱਗਦਾ, ਤੇ ਤੁਸੀਂ ਕਿਰਪਾ ਕਰੋ ਵੀ ਆਪਾਂ ਸਾਰੇ ਰਲ ਮਿਲ ਕੇ ਆ ਬੀਬੀ ਆਜ਼ਾਦ ਚੋਣ ਲੜ ਰਹੀ ਹੈ ਇਹਦੀ ਸਪੋਰਟ ਕਰੀਏ। ਜੇ ਬੀਬੀ ਆਜ਼ਾਦ ਚੋਣ ਲੜਦੀ ਤਾਂ ਸ਼ਾਇਦ ਇਸ ਤਰੀਕੇ ਦੀ ਪੋਜੀਸ਼ਨ ਬਣਦੀ ਤੇ ਮਾਨ ਦਲ, ਮਾਨ ਸਾਹਿਬ ਜਾਂ ਉਹਨਾਂ ਦੇ ਹਮਾਇਤੀ ਇਹ ਜਿੱਦ ਕਰ ਬੈਠਦੇ ਕਿ ਨਹੀਂ ਇਹ ਬਿਲਕੁਲ ਗਲਤ ਗੱਲ ਆ, ਇਹ ਹਲਕਾ ਸਾਡਾ, ਅਸੀਂ ਇਸ ਇਲਾਕੇ ਉੱਤੇ ਕਿਸੇ ਹੋਰ ਦਾ ਕਲੇਮ ਨਹੀਂ ਪੈਣ ਦੇਣਾ, ਅਸੀਂ ਇੱਥੋਂ ਬੜੀ ਵਾਰ ਚੋਣ ਲੜੀ ਆ, ਅਸੀਂ ਹਰ ਵਾਰੀ ਆਪਦੀ ਜਿਹੜੀ ਵੋਟ ਪਰਸੈਂਟ ਆ ਉਹ ਵਧਾਈ ਆ ਤੇ ਹੁਣ ਸਾਡਾ ਹੱਕ ਬਣਦਾ ਇਸ ਵਾਰ ਵੀ ਲੜਨ ਦਾ, ਅਸੀਂ ਚੈਲੰਜ ਜਿਹੜਾ ਹੈਗਾ ਉਹ ਦਿਆਂਗੇ, ਅਸੀਂ ਆਪਦੀ ਲੜਾਈ ਲੜਾਂਗੇ। ਤੇ ਜੇ ਇਸ ਤਰੀਕੇ ਦੀ ਪੋਜੀਸ਼ਨ ਬਣ ਜਾਂਦੀ, ਉਧਰੋਂ ਮਾਨ ਦਲ ਤੇ ਉਧਰੋਂ ਬੀਬੀ ਕਮਲਦੀਪ ਕੌਰ ਆਜ਼ਾਦ ਚੋਣ ਲੜ ਰਹੀ ਹੁੰਦੀ, ਤਾਂ ਸਾਰੇ ਸੰਸਾਰ ਦੇ ਵਿੱਚ ਪੰਥਕ ਅਤੇ ਖਾਲਿਸਤਾਨੀ ਲੋਕਾਂ ਦੇ ਆਪਸ ਵਿੱਚ ਹੀ ਤਕਰਾਰ ਸ਼ੁਰੂ ਹੋ ਜਾਣੀ ਸੀ, ਆਪਸੀ ਕਾਟੋ ਕਲੇਸ਼ ਸ਼ੁਰੂ ਹੋ ਜਾਣਾ ਸੀ। ਤੇ ਉਹ ਕਲੇਸ਼ ਜਦੋਂ ਇਹਨਾਂ ਵੋਟਾਂ ਤੋਂ ਬਾਅਦ ਕੋਈ ਇਹੋ ਜਿਹੀ ਸਥਿਤੀ ਬਣ ਜਾਂਦੀ ਵੀ ਦੋਨੇ ਧਿਰਾਂ ਇੰਨੀਆਂ ਕੁ ਵੋਟਾਂ ਲੈ ਜਾਂਦੀਆਂ ਵੀ ਨਾ ਤਾਂ ਬੀਬੀ ਜਿੱਤਦੀ ਤੇ ਨਾ ਮਾਨ ਸਾਹਿਬ ਜਿੱਤਦੇ, ਤੇ ਫਿਰ ਯਕੀਨਨ ਸੀ ਕਿ ਪੰਥਕ ਅਤੇ ਖਾਲਿਸਤਾਨੀ ਲਾਣੇ ਦੇ ਵਿੱਚ, ਇਸ ਵਰਗ ਦੇ ਵਿੱਚ ਬਹੁਤ ਜ਼ਿਆਦਾ ਡੂੰਘੀ ਇੱਕ ਦਫੇੜ ਤੇ ਤਕਰਾਰ ਤੇ ਟਕਰਾਅ ਬਣਨਾ ਸੀ। ਹੁਣ ਤਾਂ ਮਾਨ ਦਲ ਵਾਲੇ ਇਹ ਕਹਿ ਸਕਦੇ ਆ ਕਿ ਚਲੋ ਜੇ ਸਾਨੂੰ ਉਹ ਵੋਟ ਨਹੀਂ ਪਈ ਜਿਹੜੀ 44,000 ਵੋਟ ਬੀਬੀ ਲੈ ਗਈ ਆ, ਫਿਰ ਵੀ ਚਲੋ ਸਾਡਾ ਕੰਮ ਤਾਂ ਬਣ ਗਿਆ, ਤੇ ਮਾਨ ਦਲ ਜਾਂ ਮਾਨ ਸਾਹਿਬ ਨਾਲ ਜੁੜੇ ਇਹ ਲੋਕਾਂ ਦੀ ਤਸੱਲੀ ਆ। ਤੇ ਐਂ ਜਿਹੜੀ ਬੀਬੀ ਆ ਉਹ ਜਾਂ ਉਹਨਾਂ ਦੇ ਹਮਾਇਤੀ ਜਾਂ ਭਾਈ ਰਾਜੋਆਣਾ ਇਹ ਸਮਝ ਸਕਦੇ ਆ ਕਿ ਸ਼ੁਕਰ ਕਰੋ ਆਪਾਂ ਨੂੰ 44,000 ਵੋਟ ਫਿਰ ਵੀ ਪੈ ਗਈ, ਹਾਲਾਂਕਿ ਆਪਾਂ ਪਹਿਲੀ ਵਾਰ ਚੋਣ ਮੈਦਾਨ 'ਚ ਗਏ ਸੀ, ਤੇ ਜੇ ਕਿਤੇ ਬਾਦਲ ਦਲ ਦੇ ਚੋਣ ਨਿਸ਼ਾਨ ਤੇ ਨਾ ਲੜੇ ਹੁੰਦੇ ਤਾਂ ਹੋ ਸਕਦਾ ਆਪਾਂ ਨੂੰ ਜ਼ਿਆਦਾ ਵਧੀਆ ਰਿਜ਼ਲਟ ਮਿਲ ਜਾਂਦੇ, ਪਰ ਆਪਾਂ ਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪਿਆ ਕਿਉਂਕਿ ਕੌਮ ਦੇ ਵਿੱਚ ਬਾਦਲ ਦਲ ਦੀਆਂ ਕਰਤੂਤਾਂ ਦਾ ਰੋਸ ਆ। ਅੱਜ ਦੀ ਘੜੀ ਵਿੱਚ ਦੋਨੇ ਧਿਰਾਂ, ਮਾਨ ਦਲ ਅਤੇ ਬੀਬੀ ਕਮਲਦੀਪ ਕੌਰ ਵਾਲੀ ਧਿਰ ਜਿਹੜੀ ਆ, ਉਹ ਆਪਦੇ ਆਪ ਨੂੰ ਧਰਵਾਸ ਦੇ ਸਕਦੇ ਆ ਕਿ ਚਲੋ ਸਰ ਗਿਆ, ਪਰ ਬਾਦਲ ਦਲ ਦਾ ਇਹੀ ਸੋਚ ਸੀ ਕਿ ਬੀਬੀ ਕਮਲਦੀਪ ਕੌਰ ਨੂੰ ਤੱਕੜੀ ਚੋਣ ਨਿਸ਼ਾਨ ਤੇ ਲੜਾਓ ਤੇ ਇਹ ਕਹੋ ਕਿ ਦੇਖੋ ਜੀ 44,000 ਵੋਟ ਦਾ ਫਿਰ ਵੀ ਤੱਕੜੀ ਨੂੰ ਪੈ ਗਈ। ਦੂਜਾ ਇਹ ਵੀ ਸਾਰੇ ਸੰਸਾਰ ਦੇ ਵਿੱਚ ਲੋਕਾਂ ਨੂੰ ਇਸ ਗੱਲ ਦੇ ਉੱਤੇ ਕਿ ਦੇਖੋ ਜੀ ਆ ਮਾਨ ਦਲ ਵਾਲੇ, ਖਾਲਿਸਤਾਨੀ, ਇਹ ਸਾਰਿਆਂ ਨੇ ਰਲ ਕੇ ਬੀਬੀ ਕਮਲਦੀਪ ਕੌਰ ਦੀ ਕਦਰ ਨਹੀਂ ਪਾਈ, ਇਹ ਪਰਿਵਾਰ ਦੀ ਕੁਰਬਾਨੀ ਦੀ ਕਦਰ ਨਹੀਂ ਕੀਤੀ, ਇਸ ਤਰੀਕੇ ਨਾਲ ਭੜਕਾ ਕੇ ਮਾਨ ਦਲ, ਦਲ ਖਾਲਸਾ ਤੇ ਹੋਰ ਜਿਹੜੇ ਵੱਖ-ਵੱਖ ਗਰੁੱਪ ਪੰਜਾਬ 'ਚ ਕੰਮ ਕਰਦੇ ਆ ਇਹਨਾਂ ਦੀ ਤਕਰਾਰ ਵੀ ਕਰਾਓ ਤੇ ਬਾਹਰਲੇ ਮੁਲਕਾਂ 'ਚ ਵੀ ਕਰਾਓ। ਇਹ ਜਿਹੜਾ ਏਜੰਡਾ ਸੀਗਾ ਇਹ ਵੀ ਇਸ ਮੌਕੇ ਹੁਣ ਅਸਫਲ ਹੋ ਗਿਆ। ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਸਚੱਜਾ ਫੈਸਲਾ ਕੀਤਾ, ਸਹੀ ਫੈਸਲਾ ਕੀਤਾ, ਉਹਨਾਂ ਨੇ 19 ਕੁ ਵੋਟ ਬੀਬੀ ਨੂੰ ਵੀ ਪਾਤੀ ਜਿਹਦੇ ਨਾਲ ਉਹਦੇ ਪੱਤ ਰਹਿ ਗਏ, ਪਰ ਇੰਨੀ ਜ਼ਿਆਦਾ ਵੀ ਨਹੀਂ ਪਾਈ ਕਿ ਮਾਨ ਸਾਹਿਬ ਦੀ ਵੋਟ ਖਰਾਬ ਹੋ ਜਾਵੇ ਤੇ ਮਾਨ ਸਾਹਿਬ ਰਹਿ ਜਾਣ। ਮਾਨ ਸਾਹਿਬ ਨੂੰ ਵੀ ਜਿਤਾ ਲਿਆ। ਕਹਿੰਦੇ ਤਾਂ ਹੁੰਦੇ ਆ ਵੀ ਸਾਡਾ ਕੀ ਕਸੂਰ ਜੇ ਸਾਡਾ ਜ਼ਿਲ੍ਹਾ ਹੀ ਸੰਗਰੂਰ, ਹਾਸੇ ਮਜ਼ਾਕ 'ਚ, ਪਰ ਐਤਕੀ ਸੰਗਰੂਰ ਵਾਲਿਆਂ ਨੇ ਬਹੁਤ ਹੀ ਸੂਝ ਸਿਆਣਪ ਦੇ ਨਾਲ ਇੱਕ ਅਹਿਮ ਤੇ ਮੌਕੇ ਸਿਰ ਫੈਸਲਾ ਕੀਤਾ ਤੇ ਮਾਨ ਸਾਹਿਬ ਨੂੰ ਜਿਤਾਇਆ। ਮੈਂ ਇਹ ਗੱਲ ਬੜੀ ਸਪਸ਼ਟਤਾ ਨਾਲ ਕਹਿ ਦੇਵਾਂ, ਮੇਰਾ ਜਾਂ ਸਾਡੇ ਵਰਗੇ ਹੋਰ ਬਹੁਤ ਸਾਰੇ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਭੈਣ ਭਰਾਵਾਂ ਦਾ ਭਾਰਤੀ ਹਕੂਮਤੀ ਸਿਸਟਮ 'ਚ ਕੋਈ ਬਹੁਤਾ ਯਕੀਨ ਹੈ ਨਹੀਂ। ਸਾਨੂੰ ਕਦੇ ਵੀ ਨਹੀਂ ਲੱਗਦਾ ਹੈਗਾ ਕਿ MP ਬਣ ਕੇ, MLA ਬਣ ਕੇ, ਮੁੱਖ ਮੰਤਰੀ ਬਣ ਕੇ, ਭਾਰਤ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣ ਕੇ ਜਾਂ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਸਰਕਾਰ ਬਣਾ ਕੇ ਸਿੱਖ ਕੋਈ ਇੱਥੇ ਭਲਾ ਕਰ ਸਕਦੇ ਆ ਜਾਂ ਇਸ ਸਿਸਟਮ ਦੇ ਵਿੱਚੋਂ ਸਿੱਖਾਂ ਦੇ
ਜਿਹੜਾ ਮਸਲਾ ਉਹਦਾ ਹੱਲ ਹੋ ਸਕਦਾ, ਇਹ ਸਾਡਾ ਮੈਂ ਨਹੀਂ ਕਦੇ ਮੰਨਿਆ। ਪਰ ਕਈ ਵਾਰੀ ਲੜਾਈ ਇਸ ਗੱਲ ਲਈ ਵੀ ਲੜਨੀ ਪੈਂਦੀ ਆ ਕਿ ਤੁਹਾਨੂੰ ਦਿਖਾਉਣਾ ਪੈਂਦਾ ਕਿ ਤੁਸੀਂ ਇਸ ਫੀਲਡ ਨੂੰ ਵੀ ਵਿਹਲਾ ਨਹੀਂ ਛੱਡ ਰਹੇ। ਜੇਕਰ ਅਸੀਂ ਜਾਂ ਸਾਡੇ ਵਰਗੇ ਕੁਝ ਲੋਕ ਜਿਹੜੇ ਆ ਚੋਣਾਂ ਨਹੀਂ ਲੜਦੇ, ਚੋਣਾਂ 'ਚ ਨਹੀਂ ਜਾਂਦੇ, ਤਾਂ ਜਿਹੜੇ ਲੋਕ ਲੜਦੇ ਆ ਚੋਣਾਂ, ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਚੱਲਣ ਦੇਣਾ ਚਾਹੀਦਾ। ਉਹਨਾਂ ਦੇ ਖਿਲਾਫ ਹੋ ਕੇ, ਉਹਨਾਂ ਦਾ ਕੰਮ ਖਰਾਬ ਕਰਕੇ, ਉਹਨਾਂ ਦੀ ਵੋਟ ਨੂੰ ਖਰਾਬ ਕਰਨ ਵਾਲੀਆਂ ਹਰਕਤਾਂ ਨਹੀਂ ਕਰਨੀ ਚਾਹੀਦੀ। ਆਪਾਂ ਨਹੀਂ ਲੜਦੇ, ਨਾ ਲੜੋ। ਪਰ ਜਿਹੜੀ ਮਾਨ ਸਾਹਿਬ ਨੇ ਚੋਣ ਲੜੀ ਤੇ ਜਿਸ ਤਰੀਕੇ ਨਾਲ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ, ਸਾਨੂੰ ਵੀ ਵਧੀਆ ਲੱਗਿਆ। ਅਸੀਂ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ, ਮਾਨ ਦਲ ਨੂੰ, ਮਾਨ ਸਾਹਿਬ ਨੂੰ ਤੇ ਸਾਰੇ ਸੰਸਾਰ ਵਿੱਚ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਚਾਹੇ ਉਹ ਸਿੱਖ ਨੇ ਤੇ ਚਾਹੇ ਗੈਰ ਸਿੱਖ ਨੇ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਨੇ ਬਹੁਤ ਸੋਹਣਾ ਫੈਸਲਾ ਜਿਹੜਾ ਹੈਗਾ ਉਹ ਇਸ ਮੌਕੇ ਕਰ ਦਿੱਤਾ। ਹੁਣ ਗੱਲ ਇਸ ਤੋਂ ਜੇ ਅੱਗੇ ਤੁਰੀਏ, ਉਹ ਇਹ ਹੈ ਕਿ ਅੱਜ ਡਰਾਮਾ ਕੀਤਾ ਗਿਆ। ਕੁਝ ਆਗੂਆਂ ਦਾ ਵੈਸੇ ਕੱਲ ਤੋਂ ਹੀ ਬਿਆਨ ਆ ਰਹੇ ਸੀ। ਜਥੇਦਾਰ ਕਰਨੈਲ ਸਿੰਘ ਪੰਜੋਲੀ, ਉਹਨਾਂ ਨੇ ਤਾਂ ਗਹਿ ਗੱਡਮਾ ਬਿਆਨ ਦਿੱਤਾ ਹੀ ਆ। ਤੇ ਅਕਾਲੀ ਧਾਰਾ ਦੇ ਵਿੱਚੋਂ ਜਿਵੇਂ ਜਥੇਦਾਰ ਕਰਨੈਲ ਸਿੰਘ ਪੰਜੋਲੀ ਉੱਤੇ ਪ੍ਰਭਾਵ ਆ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ, ਉਵੇਂ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਚੋਂ ਬੀਬੀ ਰਜਿੰਦਰ ਕੌਰ ਦੀ ਧੀ ਬੀਬੀ ਕਿਰਨਜੋਤ ਕੌਰ, ਉਹ ਵੀ ਆਪਦੀ ਗੱਲ ਬੇਬਾਕੀ ਨਾਲ ਕਹਿੰਦੇ ਰਹਿੰਦੇ ਆ। ਹੋਰ ਵੀ ਕਈ ਆਗੂ ਨੇ, ਇਹਨਾਂ ਸਾਰਿਆਂ ਨੇ ਅੱਜ ਇਹ ਗੱਲਾਂ ਕੀਤੀਆਂ ਕਿ ਜਿਹੋ ਜਿਹੀ ਸ਼ਰਮਨਾਕ ਸਾਡੀ ਸਥਿਤੀ ਬਣੀ ਹੋਈ ਆ ਬਾਦਲ ਦਲ ਦੀ, ਤੇ ਪਾਰਟੀ ਦੀ ਲੀਡਰਸ਼ਿਪ ਨੂੰ ਪਾਸੇ ਹੋਣਾ ਚਾਹੀਦਾ। ਤੇ ਅੱਜ ਇਹ ਰੌਲਾ ਬਹੁਤ ਪਿਆ। ਬਾਅਦ ਵਿੱਚ ਪਾਰਟੀ ਨੇ, ਬਾਦਲ ਦਲ ਨੇ ਇਹਦੇ ਉੱਤੇ ਆਪਦਾ ਸਪਸ਼ਟ ਵੀ ਕੀਤਾ, ਪਰ ਇਹ ਚਰਚਾ ਚੱਲਦੀ ਰਹੀ ਕਿ ਬਲਵਿੰਦਰ ਸਿੰਘ ਭੂੰਦੜ ਨੂੰ ਪ੍ਰਧਾਨ ਬਣਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ। ਪਰ ਸਾਨੂੰ ਪਤਾ ਵੀ ਇਹ ਅਸਤੀਫੇ ਦੇ ਡਰਾਮੇ ਤਾਂ ਕਰ ਸਕਦੇ ਆ, ਦੇਣਾ ਹੈ ਨਹੀਂ ਇਹਨਾਂ ਨੇ। ਇਹਨਾਂ ਕੋਲੇ ਕੋਈ ਬਹੁਤਾ ਹੋਰ ਜ਼ਿਆਦਾ ਰਾਹ ਨਹੀਂ। ਤੇ ਜੇ ਆਪਾਂ ਬਾਦਲਕਿਆਂ ਤੋਂ, ਇਸ ਭੈੜੇ ਮਾੜੇ ਤੇ ਨਿਕੰਮੇ ਪੰਥ ਦੋਖੀ ਇਸ ਪਲੇਟਫਾਰਮ ਤੋਂ ਖਹਿੜਾ ਛਡਾਉਣਾ ਹੈ, ਤਾਂ ਸੱਚੇ ਪਾਤਸ਼ਾਹ ਇਹੀ ਕਿਰਪਾ ਕਰਨ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਹੇਠ ਇਹ ਪਾਰਟੀ ਅੱਗੇ ਵਧਦੀ ਰਹੇ ਤੇ ਚੋਣਾਂ ਲੜ ਕੇ ਹਾਰਦੀ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਉਹ ਵੀ ਪਾਰਟੀ ਇਸੇ ਪਰਿਵਾਰ ਦੀ ਛਤਰ ਛਾਇਆ ਹੇਠ ਲੜੇ ਤੇ ਲੋਕ ਇਹ ਸੋਚ ਕੇ ਇਹਨਾਂ ਨੂੰ ਵੋਟਾਂ ਨਾ ਪਾਉਣ ਆਪੇ ਹੀ, ਇਹ ਤਾਂ ਬਰਗਾੜੀ ਵਾਲੇ ਆ, ਬੇਅਦਬੀ ਵਾਲੇ ਆ, ਸੈਣੀ ਵਾਲੇ ਨੇ, ਸਰਸੇ ਵਾਲੇ ਨੇ, ਉਹ ਆਪੇ ਹੀ ਫਿਰ ਹੌਲੀ ਹੌਲੀ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਘਟਾ ਉਹ ਹੁੰਦਾ ਜਾਊ ਤੇ ਪੰਥ ਜਿਹੜਾ ਹੈਗਾ ਉਹ ਅਸਲੀ ਰੰਗ ਵਿੱਚ ਆਉਂਦਾ ਜਾਊਗਾ। ਅੱਜ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਏ ਆ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਾਦਲਕਿਆਂ ਦੀ ਆਸ ਅਨੁਸਾਰ, ਉਹਨਾਂ ਦੀ ਤਵੱਕੋ ਅਨੁਸਾਰ ਕਾਫੀ ਕਦਮ ਚੱਕੇ। ਪਹਿਲਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਮੀਟਿੰਗ ਸੱਦ ਲਈ ਕਿ ਲਓ ਜੀ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਕਰਨਾ। ਫਿਰ ਉਹਨਾਂ ਨੇ ਬੀਬੀ ਕਮਲਦੀਪ ਕੌਰ ਨੂੰ ਤੇ ਬੇਅੰਤ ਸਿੰਘ ਕਾਂਢ ਵਾਲਿਆਂ ਹੋਰ ਸਿੰਘਾਂ ਨੂੰ ਮਾਇਆ ਜਿਹੜੀ ਆ ਉਹ ਵੀ ਸ਼੍ਰੋਮਣੀ ਕਮੇਟੀ ਵੱਲੋਂ ਦੇਤੀ, ਸੈਂਕਸ਼ਨ ਕਰਤੀ ਲੱਖਾਂ ਦਾ। ਇਹਨਾਂ ਨੂੰ ਬੀਬੀ ਨੂੰ 10 ਲੱਖ ਕਹਿੰਦੇ ਆ, ਉਹਨਾਂ ਨੂੰ 5-5 ਲੱਖ ਕਹਿੰਦੇ ਆ। ਫਿਰ ਅਗਲਾ ਸਟੈਪ ਉਹਨਾਂ ਨੇ ਚੱਕਿਆ ਵੀ ਇੱਥੇ ਮੀਟਿੰਗ ਕਾਲ ਕਰਕੇ ਉਹਦੇ ਚ ਸਾਰੇ ਅਕਾਲੀ ਦਲਾਂ ਦੇ ਮਨਜੀਤ ਸਿੰਘ ਜੀਕੇ ਨੂੰ, ਪਰਮਜੀਤ ਸਿੰਘ ਸਰਨੇ ਨੂੰ ਤੇ ਮਾਨ ਸਾਹਿਬ ਨੂੰ ਤੇ ਹੋਰ ਸਾਰਿਆਂ ਨੂੰ ਸੱਦ ਕੇ ਇੱਕ ਇਹੋ ਜਿਹਾ ਮਾਹੌਲ ਸਿਰਜਿਆ ਕਿ ਆਪਾਂ ਸਾਰੇ ਰਲ ਕੇ ਬੰਦੀ ਸਿੱਖਾਂ ਦੇ ਨਾਂ ਦੇ ਉੱਤੇ ਆਹ ਕਰਾਂਗੇ, ਉਹ ਕਰਾਂਗੇ। ਫਿਰ ਧਾਮੀ ਸਾਹਿਬ ਨੇ ਇਸ ਗੱਲ ਨੂੰ ਹੋਰ ਅੱਗੇ ਤੋਰਦੇ ਆ, ਵੋਟਾਂ ਵਾਲੇ ਮਸਲੇ ਦੇ ਉੱਤੇ ਜਾ ਕੇ ਘਰੇ ਉੱਥੇ ਮਾਨ ਸਾਹਿਬ ਨੂੰ ਕਿਹਾ ਕਿ ਜੀ ਆਪਾਂ ਸਾਂਝਾ ਉਮੀਦਵਾਰ ਦਈਏ। ਪਰ ਮਾਨ ਸਾਹਿਬ ਸਮਝ ਗਏ ਕਿ ਅਸਲ ਵਿੱਚ ਇਹ ਸੰਗਰੂਰ ਹਲਕੇ ਦੇ ਵਿੱਚ ਬਾਦਲ ਦਲ ਦਾ ਕੋਈ ਪੱਖੀ ਜਿਹੜਾ ਬੰਦਾ ਉਹ ਲਿਆਉਣਗੇ ਕਿ ਜਿਹੜਾ ਚ ਨਜ਼ਰਬੰਦ ਸਿੰਘਾਂ ਦੇ ਵਿੱਚੋਂ। ਸੋ ਇਹ ਜਿਹੜੇ ਸਾਰੇ ਜਿੰਨੇ ਕੁ ਉਹਦੇ ਹਿਸਾਬ ਨਾਲ ਚੱਲ ਰਹੇ ਸੀ ਪੱਤੇ ਧਾਮੀ ਸਾਹਿਬ ਦੇ, ਉਹਨੇ ਖੇਡੇ। ਹੁਣ ਉਹ ਵੀ ਕਹਿਣ ਜੋਗਾ ਹੈਗਾ ਕਿ ਦੇਖੋ ਜੀ, ਚਾਹੇ ਆਪਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦਾ ਮੁੱਦਾ ਚੱਕ ਲਿਆ, ਉਹਨਾਂ ਵਿੱਚੋਂ ਉਮੀਦਵਾਰ ਖੜਾ ਕਰ ਲਿਆ, ਤੇ ਚਾਹੇ ਆਪਾਂ ਭਾਈ ਦਿਲਾਵਰ ਸਿੰਘ ਦੀ ਫੋਟੋ ਵੀ ਲਾਤੀ, ਬੇਸ਼ੱਕ ਆਪਾਂ ਹੋਰ ਵੀ ਇਹੋ ਜਿਹੇ ਪੰਥਕ ਕਾਰਜ ਕਰ ਲਈਏ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਲੋਕ ਸਿਆਣੇ ਹੋ ਗਏ। ਲੋਕਾਂ ਨੂੰ ਸਭ ਪਤਾ ਲੱਗ ਗਿਆ ਬਈ ਇਹ ਲੋਕ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਪੰਥ ਦੀ ਸੇਵਾ ਲਈ ਨਹੀਂ ਕਰਦੇ। ਉਹ ਅਕਾਲੀ ਦਲ ਹੋਰ ਸੀ ਜਿਹੜਾ ਪੰਜਾਬ ਦੇ ਵਿੱਚ ਸਿਆਸਤ ਦੀ
ਪੰਥ ਦੀ ਸੇਵਾ ਦੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਕਰਦਾ ਸੀ। ਉਦੋਂ ਅਕਾਲੀ ਦਲ ਅਸਲ ਅਕਾਲੀ ਦਲ ਹੁੰਦਾ ਸੀ, ਕਰਨੀ ਰਾਜਨੀਤੀ ਪਰ ਕਰਨੀ ਪੰਥ ਦੀ ਸੇਵਾ ਲਈ। ਉਹ ਅਕਾਲੀ ਹੋਰ ਸੀ। ਲੋਕਾਂ ਨੂੰ ਸਮਝ ਲੱਗ ਚੁੱਕੀ ਆ ਕਿ ਜੀ ਪੰਥ ਦੀ ਸੇਵਾ ਕਰਨ ਦੇ ਨਾਂ ਤੇ ਪੰਥ ਦੀ ਰਾਜਨੀਤੀ ਕਰਨ ਵਾਲੇ, ਪੰਜਾਬ ਦੀ ਰਾਜਨੀਤੀ ਕਰਨ ਵਾਲੇ ਨਹੀਂ ਹੈਗੇ ਇਹ ਲੋਕ। ਇਹ ਤਾਂ ਪੰਜਾਬ ਦੀ ਰਾਜਨੀਤੀ ਨੂੰ ਇੱਕ ਬਿਜ਼ਨਸ ਵਾਂਗੂ, ਇੱਕ ਧੰਦੇ ਵਾਂਗੂ ਲੈਂਦੇ ਆ ਵੀ ਜੇ ਤੋਂ ਚਾਰ ਨੋਟ ਛਾਪੇ ਜਾਣ, ਕਾਰੋਬਾਰ ਚਲਾਏ ਜਾਣ, ਘਰ ਭਰ ਲਓ, ਅਮੀਰੀ ਬਣ ਜੇ, ਮਹਿੰਗੀਆਂ ਗੱਡੀਆਂ, ਮਹਿੰਗੇ ਆਲੀਸ਼ਾਨ ਗੋਆ ਚੱਲ ਕੇ ਆਪਾਂ ਜਾਂ ਸ਼ਿਮਲੇ ਚੱਲ ਕੇ ਆਪਾਂ ਅਕਾਲੀ ਦਲ ਦੇ ਫਿਰ ਜਿਹੜੇ ਨੇ ਉਹ ਵੱਡੇ ਪ੍ਰੋਗਰਾਮ ਉਹ ਕਰਨੇ ਹੁੰਦੇ ਨੇ। ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਧਾਮੀ ਸਾਹਿਬ ਨੇ ਪ੍ਰਧਾਨਗੀ ਲੈਣ ਦਾ ਪੂਰਾ ਮੁੱਲ ਪਾਤਾ ਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿਣ ਜੋਗੇ ਵੀ ਹੋ ਗਏ ਕਿ ਜਿੰਨੇ ਵੀ ਪੰਥਕ ਮਸਲੇ ਆ ਉਹ ਲੈ ਕੇ ਆਪਾਂ ਅੱਗੇ ਤੁਰ ਪਈਏ, ਗੱਲ ਬਣਨੀ। ਹੁਣ ਅੱਗੇ ਗੱਲ ਇਹ ਹੈ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦੇ ਰਹੇ ਹਾਂ ਕਿ ਬਾਦਲ ਦਲ ਨੇ ਜੋ ਕੁਝ ਕਰ ਲਿਆ ਹੈਗਾ ਉਹ ਕਿਸੇ ਵੀ ਪੰਥਕ ਸ਼ਖਸੀਅਤ ਨੂੰ, ਬੇਸ਼ੱਕ ਅਕਾਲ ਤਖਤ ਸਾਹਿਬ ਤੋਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਬਾਦਲ ਦਲ ਦਾ ਜਥੇਦਾਰ, ਉਹਦੇ ਤੋਂ ਵੀ ਥਾਪੜਾ ਦਵਾ ਕੇ ਲੈ ਆਉਣ। ਜੇ ਉਹ ਬਾਦਲ ਦਲ ਵੱਲੋਂ ਆ, ਉਹ ਕਿੰਨਾ ਵੀ ਪੰਥਕ ਆ, ਲੋਕ ਉਹਨੂੰ ਉਹ ਨਹੀਂ ਲਾਉਣਗੇ। ਇਹੀ ਗੱਲ ਹੁਣ ਤੁਹਾਡੇ ਸਾਹਮਣੇ ਸਾਰਿਆਂ ਦੇ ਵਾਪਰ ਗਈ ਕਿ ਗਿਆਨੀ ਹਰਪ੍ਰੀਤ ਸਿੰਘ, ਸਰਦਾਰ ਹਰਜਿੰਦਰ ਸਿੰਘ ਧਾਮੀ, ਬੇਸ਼ੱਕ ਅਕਾਲੀ ਦਲ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਸਭ ਨੂੰ ਇਸ ਚੋਣ ਦੇ ਵਿੱਚ ਆਪਦੇ ਉਮੀਦਵਾਰ ਦੀ ਹਮਾਇਤ ਵਿੱਚ ਭਗਤਾ ਕੇ ਇਮੋਸ਼ਨਲੀ ਜਾਂ ਪੱਤਾ ਖੇਡ ਕੇ ਲਓ ਜੀ ਇਹ ਪਰਿਵਾਰ ਕੁਰਬਾਨੀ ਵਾਲਾ, ਬੀਬੀ ਜਿਹੜੀ ਆ ਇਹਦੇ ਮੂੰਹ ਵੱਲ ਦੇਖੋ, ਵੋਟਾਂ ਪਾ ਦਿਓ, ਇਹ ਸਾਰਾ ਕੁਝ ਕਰਕੇ ਦੇਖ ਲਿਆ। ਪਰ ਬਾਦਲ ਦਲ ਨੂੰ ਇਸ ਪੱਤੇਬਾਜ਼ੀ ਚੋਂ ਕੱਖ ਨਹੀਂ ਲੱਭਿਆ ਤੇ ਹੁਣ ਲੋਕ ਜਿਹੜੇ ਆ ਉਹ ਇੰਨੇ ਕੁ ਸਿਆਣੇ ਹੋ ਗਏ ਆ, ਉਹ ਵੇਲੇ ਗਏ ਜਦੋਂ ਤੱਕੜੀ ਚੋਣ ਨਿਸ਼ਾਨ ਦੇਖ ਕੇ ਪੰਥ ਦੀ ਵੋਟ ਆ ਜੀ, ਪੰਥ ਨੂੰ ਪਾਉਣੀ ਆ। ਅੱਜ ਨੌਜਵਾਨੀ ਹੈ ਜਿਹੜੀ ਖਾਸ ਤੌਰ ਦੇ ਉੱਤੇ ਦੀਪ ਸਿੱਧੂ ਮੂਸੇਵਾਲੇ ਤੇ ਅੱਜ ਦੇ ਇਸ ਮਾਹੌਲ ਦੇ ਵਿੱਚ ਕਿਸਾਨ ਸੰਘਰਸ਼ ਦੌਰਾਨ ਜਾਗਰਤ ਹੋਈ ਆ, ਉਹ ਇੰਨੀ ਜ਼ਿਆਦਾ ਸਪਸ਼ਟ ਵਾ, ਇੰਨੀ ਬੇਵਾਕ ਆ, ਇੰਨੀ ਧੜੱਲੇ ਨਾਲ ਗੱਲ ਕਰਦੀ ਆ ਬਈ ਜੇ ਕਿਤੇ ਕੋਈ ਕਾਮਰੇਡਾਂ ਦਾ ਬੰਦਾ ਖੜ ਜਾਂਦਾ ਨਾ ਬਾਦਲ ਦਲ ਦੇ ਨਾਲੋਂ, ਉਹਨੂੰ ਤਾਂ ਵੋਟ ਪਾ ਦੇਣੀ ਸੀ ਇਹਨਾਂ ਨੇ ਕਿ ਚਲੋ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਕਾਮਰੇਡਾਂ ਨੇ ਚਾਹੇ ਸਾਡੇ ਨਾਲ ਹਮੇਸ਼ਾ ਹੀ ਖਹਿੰਦੇ ਰਹਿੰਦੇ ਆ ਪਰ ਕੋਈ ਨਾ ਇਹਨਾਂ ਨੂੰ ਵੋਟ ਪਾ ਦੇਣੀ। ਸੋ ਜੇਕਰ ਕਿਤੇ ਕਾਮਰੇਡਾਂ ਦਾ ਉਮੀਦਵਾਰ ਖੜਾ ਹੁੰਦਾ ਉਹਨੇ ਵੀ ਬਾਦਲ ਦਲ ਦੇ ਉਮੀਦਵਾਰ ਨਾਲੋਂ ਵੱਧ ਵੋਟ ਲੈ ਜਾਣੀ ਸੀ। ਦੇਖ ਲਓ ਤੁਹਾਡੇ ਸਾਹਮਣੇ ਕਾਂਗਰਸ ਤੇ ਭਾਜਪਾ ਵਰਗੀਆਂ ਜਮਾਤਾਂ ਦਾ ਵੱਧ ਵੋਟ ਲੈ ਗਈਆਂ ਪਰ ਬਾਦਲ ਦਲ ਨੂੰ ਨਹੀਂ ਵੋਟ ਮਿਲੀ। ਸੋ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ ਕਿ ਪੰਜਾਬ ਨੇ, ਪੰਥ ਨੇ ਬਾਦਲ ਦਲ ਦੀ ਹਕੀਕਤ ਨੂੰ ਪਛਾਣ ਲਿਆ ਵਾ ਤੇ ਜਿਹੜੀ ਵੋਟ ਇਹ ਬੀਬੀ ਕਮਲਦੀਪ ਕੌਰ ਨੂੰ ਪਈ ਆ, ਰੁਕੀ ਆ, ਜੇ ਕਿਤੇ ਉਹ ਇੰਨੀ ਜ਼ਿਆਦਾ ਹੋ ਜਾਂਦੀ ਕਿ ਮਾਨ ਸਾਹਿਬ ਦਾ ਕੰਮ ਖਰਾਬ ਕਰ ਦਿੰਦੀ ਫੇਰ ਜ਼ਰੂਰ ਔਖਾ ਲੱਗਣਾ ਸੀ। ਪਰ ਹੁਣ ਇਹ ਗੱਲ ਬਣ ਗਈ ਕਿ ਮਾਨ ਸਾਹਿਬ ਜਿਹੜੇ ਆ ਉਹ ਵੀ ਜਿੱਤ ਗਏ ਤੇ ਬੀਬੀ ਕਮਲਦੀਪ ਕੌਰ ਵੀ ਜਿੱਤ ਗਈ ਤੇ ਬਾਦਲ ਦਲ ਦੀ ਜਿਹੜੀ ਖੁਰਾਫਾਤੀ ਸੋਚ ਸੀ, ਜਿਹੜੀ ਵਿਰਸਾ ਸਿੰਘ ਬਲਟੋਹੇ ਵਰਗਿਆਂ ਦੀਆਂ ਤੁਸੀਂ ਤਕਰੀਰਾਂ ਸੁਣ ਲਓ, ਕਿਸੇ ਤਰੀਕੇ ਦੀ ਭਾਸ਼ਾ ਬੋਲਦੇ ਆ, ਕਿਸ ਤਰੀਕੇ ਦੀ ਗੱਲ ਕਰਦੇ ਆ। ਸੋ ਜਿਹੜਾ ਅੱਜ ਦੀ ਇਸ ਇਲੈਕਸ਼ਨ ਦਾ ਇੱਕ ਲੋਕਾਂ ਦੇ ਵਿੱਚ ਪ੍ਰਭਾਵ ਬਣ ਰਿਹਾ ਉਹ ਇਹ ਆ ਕਿ ਅਸਲੀ ਅਕਾਲੀ ਦਲ ਹੁਣ ਬਾਦਲ ਦਲ ਨਹੀਂ ਹੈ, ਜਿਹਨੇ 25 ਸਾਲ ਰਾਜ ਕਰਨ ਦੇ ਦਾਅਵੇ ਵੀ ਕੀਤੇ, ਜਿਹਦਾ ਇੱਕ ਵੇਲੇ ਪੰਜਾਬ ਦੇ ਪੰਥ ਦੇ ਸਾਰੇ ਜਿਹੜੇ ਪੰਥਕ ਪਲੇਟਫਾਰਮ ਸੀ ਉਹਨਾਂ ਉੱਤੇ ਵੀ ਕਬਜ਼ਾ ਸੀ, ਦਿੱਲੀ 'ਚ ਵੀ ਉਹਨਾਂ ਦਾ ਬੀਜੇਪੀ ਨਾਲ ਸਾਂਝੀ ਸਰਕਾਰ ਸੀ, ਪੰਜਾਬ 'ਚ ਵੀ ਸਰਕਾਰ ਸੀ ਤੇ ਉਹ ਪਾਰਟੀ ਨੇ ਆਪ ਦਾ ਭਰੋਸਾ ਲੋਕਾਂ 'ਚ ਬੁਰੀ ਤਰ੍ਹਾਂ ਗਵਾ ਲਿਆ ਵਾ ਤੇ ਦੂਜੀ ਧਿਰ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਆ ਉਹਦੇ ਵਿੱਚ ਲੋਕਾਂ ਨੇ ਹੁਣ ਭਰੋਸਾ ਪ੍ਰਗਟਾਇਆ। ਬੜੀ ਲੰਮੀ ਘਸਾਈ, ਬੜਾ ਲੰਮਾ ਲੋਕਾਂ ਦੇ ਵਿੱਚ ਲੋਕਾਂ ਦਾ ਭਰੋਸਾ ਜਿਹੜਾ ਸੀਗਾ ਮਾਨ ਦਾ ਲੈਣ ਵਿੱਚ ਅਸਫਲ ਰਿਹਾ ਸੀ। ਗਲਤੀਆਂ ਬਹੁਤ ਜ਼ਿਆਦਾ ਕਰਦੇ ਰਹੇ ਆ। ਮੈਂ ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ 2012 ਦੇ ਵਿੱਚ ਜਦੋਂ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠਿਆ ਉਦੋਂ ਸਾਨੂੰ ਬੰਦ ਕਰਨਾ ਪਿਆ ਕੰਮ ਤੇ ਉਦੋਂ ਇੱਕ ਅਸੀਂ ਲੇਖ ਲੜੀ ਸ਼ੁਰੂ ਕੀਤੀ ਸੀ। ਉਸ ਲੇਖ ਲੜੀ ਦਾ ਇਹੀ ਸੀਗਾ ਕਿ ਪੰਥਕ ਧਿਰਾਂ ਹਾਸ਼ੀਏ ਤੇ ਕਿਉਂ ਧੱਕੀਆਂ ਹੋਈਆਂ ਨੇ।
ਕਿਉਂ ਪੰਜਾਬ ਦੇ ਵਿੱਚ ਖਾੜਕੂ ਧਾਰਾ ਦੇ ਨਿਵਾਣ ਵਿੱਚ ਆਉਣ ਤੋਂ ਬਾਅਦ 1992-93 ਤੋਂ ਬਾਅਦ ਬੇਅੰਤੇ ਬੁੱਚੜ ਦੇ ਘਾਣ ਤੋਂ ਬਾਅਦ ਕਿਉਂ ਬਾਅਦ ਵਿੱਚ ਪੰਥਕ ਰਾਜਨੀਤੀ ਤੇ ਖਾੜਕੂ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੀ ਹੋਈ ਹਰ ਚੀਜ਼ ਡਿਕਲਾਈਨ ਵੱਲ ਜਾ ਰਹੀ। ਉਹਦੇ ਵਿੱਚ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਇਹ ਨੁਕਤਾ ਵੀ ਉਠਾਇਆ ਸੀ ਕਿ ਕਸ਼ਮੀਰ ਦੇ ਵਿੱਚ ਜਿਵੇਂ ਹੁਰੀਅਤ ਕਾਨਫਰੰਸ ਬਣੀ ਹੋਈ ਆ, ਗਲਾਨੀ ਹੈਡ ਹੈ ਵੀ ਕਿੰਨੇ ਉੱਥੇ ਦਲ, ਕਿੰਨੀਆਂ ਧਿਰਾਂ ਉਹਦੇ ਇਕੱਠੀਆਂ ਨੇ ਇੱਕ ਪਲੇਟਫਾਰਮ ਤੇ। ਪੰਜਾਬ ਦੇ ਵਿੱਚ ਪੰਥ ਦੇ ਵਿੱਚ ਸਾਡੇ ਚ ਗਲਾਨੀ ਵਰਗੀ ਸਥਿਤੀ ਜਿਹੜੀ ਆ ਉਹ ਸਰਦਾਰ ਮਾਨ ਦੀ ਸੀਗੀ, ਪਰ ਮਾਨ ਸਾਹਿਬ ਇੱਥੇ ਅਸਫਲ ਰਹੇ ਨੇ ਤੇ ਸਾਂਝੀ ਧਿਰ, ਸਾਂਝਾ ਨੇਤਾ, ਸਾਂਝਾ ਪਲੇਟਫਾਰਮ ਦੇ ਨਹੀਂ ਸਕੇ, ਸਿੱਖਾਂ ਦੀ ਹੁਰੀਅਤ ਵੀ ਨਹੀਂ ਉਸਾਰ ਸਕੇ। ਬੜਾ ਲੰਬਾ ਚੌੜਾ ਵਿਸ਼ਲੇਸ਼ਣ ਅਸੀਂ ਮਾਨ ਦਲ ਦਾ, ਮਾਨ ਸਾਹਿਬ ਦਾ, ਉਹਨਾਂ ਗੱਲਾਂ ਦਾ ਕੀਤਾ ਸੀ ਜਿਹੜੀਆਂ ਪੰਥਕ, ਕੌਮੀ ਅਤੇ ਸਿਧਾਂਤਕ ਦ੍ਰਿਸ਼ਟੀਕੋਣ ਤੋਂ ਸਾਨੂੰ ਲੱਗਦਾ ਸੀ ਕਿ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ। ਅਸੀਂ ਇਹ ਸਮਝਦੇ ਹਾਂ ਕਿ ਮਾਨ ਦਲ, ਮਾਨ ਸਾਹਿਬ ਦੀ ਕਮਾਂਡ ਹੇਠ ਉਹ ਸਾਰਾ ਕੁਝ ਕਰਨਾ ਚਾਹੀਦਾ ਜਿਹੜਾ ਬਾਦਲ ਦਲ ਵਾਲੇ ਲਈ ਫਿਰਦੇ ਆ। ਇਹ ਸਾਰਾ ਕੁਝ ਮਾਨ ਸਾਹਿਬ ਨੂੰ, ਮਾਨ ਦਲ ਨੂੰ ਮਿਲਣਾ ਚਾਹੀਦਾ। ਮਾਨ ਦਲ ਮਜ਼ਬੂਤ ਹੋਣਾ ਚਾਹੀਦਾ। ਸਾਡੇ ਸਾਰੇ ਨੌਜਵਾਨ ਜਿਹੜੇ ਆ ਉਹਨਾਂ ਨੇ ਜੇ ਸਿਆਸੀ ਖੇਤਰ ਵਿੱਚ ਵਿਚਰਨਾ ਤਾਂ ਉਹ ਮਾਨ ਦਲ 'ਚ ਵਿਚਰਨ, ਪਰ ਮਾਨ ਸਾਹਿਬ ਨੇ ਜਾਂ ਮਾਨ ਦਲ ਨੇ ਜਾਂ ਇਹਨਾਂ ਦੇ ਹਮੈਤੀਆਂ ਨੇ ਕਦੇ ਇਸ ਤਰੀਕੇ ਦਾ ਕੋਈ ਅਧਿਐਨ ਵਿਸ਼ਲੇਸ਼ਣ ਨਹੀਂ ਸੀ ਕੀਤਾ। ਤੇ ਜਦੋਂ ਅਸੀਂ ਉਹ ਸਾਰਾ ਕੁਝ ਲਿਖ ਰਹੇ ਸੀ 2012 ਦੇ ਵਿੱਚ, ਪਾਰਟੀ ਦੀ ਲੀਡਰਸ਼ਿਪ ਦੇ ਵਿੱਚੋਂ ਮੈਨੂੰ ਲੱਗਦਾ ਹੁੰਦਾ ਸੀ ਕਿ ਸ਼ਾਇਦ ਕੋਈ ਇਤਰਾਜ਼ ਕਰੇਗਾ, ਪਰ ਸਾਰਿਆਂ ਨੇ ਕਿਹਾ ਕਿ ਘਮਾਣ ਸਾਹਿਬ ਇਹ ਗੱਲਾਂ ਅਸੀਂ ਲਿਖ ਨਹੀਂ ਸਕਦੇ, ਅਸੀਂ ਕਹਿ ਨਹੀਂ ਸਕਦੇ, ਤੁਹਾਡਾ ਧੰਨਵਾਦ, ਤੁਸੀਂ ਇਹ ਕਰਦੇ ਹੋ। ਉਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਵਿਚਾਰੇ ਬੇਸਮਝ ਜਾਂ ਜਜ਼ਬਾਤੀ ਹੁੰਦੇ ਆ ਸਮਰਥਕ, ਉਹਨਾਂ ਨੂੰ ਲੱਗਦਾ ਸੀ ਖਨੀ ਇਹ ਮਾਨ ਦਲ ਦੇ, ਖਨੀ ਮਾਨ ਦੇ ਕੱਟੜ ਵਿਰੋਧੀ ਆ, ਇਹ ਖਾੜਕੂ ਖਾਲਿਸਤਾਨੀ ਧਿਰਾਂ ਦੇ ਸਪੋਰਟਰ ਨੇ। ਉਹਨਾਂ ਨੇ ਬਹੁਤ ਕੂੜ ਪ੍ਰਚਾਰ ਵੀ ਕੀਤਾ, ਬੜਾ ਮਾੜਾ ਚੰਗਾ ਵੀ ਸਾਨੂੰ ਕਿਹਾ, ਪਰ ਸਾਨੂੰ ਪੰਥ ਦਾ ਦਰਦ ਸੀ। ਅਸੀਂ ਇਹ ਗੱਲ ਕਹਿੰਦੇ ਰਹੇ ਕਿ ਬਾਦਲ ਕਿਆਂ ਨੂੰ ਤਾਂ ਅਸੀਂ ਕੁਝ ਕਹਿਣਾ ਨਹੀਂ, ਕਿਉਂਕਿ ਸਾਨੂੰ ਉਹਨਾਂ ਦੇ ਵਿੱਚ ਤਾਂ ਕੋਈ ਭਰੋਸਾ ਨਹੀਂ, ਕੋਈ ਉਹਨਾਂ 'ਚ ਯਕੀਨ ਨਹੀਂ, ਉਹ ਦਿੱਲੀ ਦੇ ਟੂਲ ਬਣੇ ਹੋਏ ਨੇ। ਪਰ ਮਾਨ ਸਾਹਿਬ ਸੰਤ ਭਿੰਡਰਾਂ ਵਾਲਿਆਂ ਦੇ ਵੇਲਿਆਂ ਤੋਂ ਸਿੱਖ ਸੰਘਰਸ਼ ਦੀ ਗੱਲ ਕਰਦੇ ਆ ਰਹੇ ਨੇ। ਬੇਸ਼ੱਕ ਹਜ਼ਾਰਾਂ ਮੌਕਿਆਂ ਦੇ ਉੱਤੇ ਸਾਨੂੰ ਉਹਨਾਂ ਨਾਲ ਜਿਹੜੀ ਆ ਬੇਇਤਫਾਕੀ ਹੁੰਦੀ ਆ, ਤੇ ਸਾਡਾ ਇਹ ਹੱਕ ਬਣਦਾ ਕਿ ਜੇਕਰ ਅਸੀਂ ਉਹਨਾਂ ਦਾ ਸਾਥ ਸਹਿਯੋਗ ਦਿੰਦੇ ਆ ਤਾਂ ਜਿੱਥੇ ਜਿੱਥੇ ਕੋਈ ਸਾਨੂੰ ਗੱਲ ਚੰਗੀ ਨਹੀਂ ਲੱਗਦੀ, ਜਿੱਥੇ ਜਿੱਥੇ ਪੰਥ ਦਾ ਨੁਕਸਾਨ ਹੁੰਦਾ, ਉਹਨਾਂ ਦੀ ਗਲਤੀ ਕਰਕੇ, ਉਹਨਾਂ ਦੇ ਗਲਤ ਫੈਸਲੇ ਕਰਕੇ ਕੌਮੀ ਹਿੱਤ ਦਾ ਨੁਕਸਾਨ ਹੁੰਦਾ, ਤੇ ਅਸੀਂ ਉਹਨਾਂ ਦੀ ਗੱਲ ਨੂੰ ਟੋਕੀਏ, ਅਸੀਂ ਦੱਸੀਏ ਕਿ ਇਹ ਠੀਕ ਨਹੀਂ ਹੈ। ਅਸੀਂ ਉਹਨਾਂ ਦਿਨਾਂ ਦੇ ਵਿੱਚ ਲਗਾਤਾਰ ਕੰਮ ਕੀਤਾ ਤੇ ਇਹ ਗੱਲ ਮੈਨੂੰ ਬੜੀ ਖੁਸ਼ੀ ਦੀ ਆ ਕਿ ਮਾਨ ਦਲ ਨਾਲ ਸੰਬੰਧਿਤ ਮਾਨ ਸਾਹਿਬ ਖੁਦ ਵੀ ਇਸ ਗੱਲ ਨੂੰ ਮੰਨਦੇ ਸੀ। ਜਦੋਂ ਪੰਜਾਬ ਦਾ ਬੁੱਚੜ ਕਿਤਾਬ ਰਿਲੀਜ਼ ਹੋਈ ਮੇਰੇ ਖਿਲਾਫ, KPS ਗਿੱਲ ਦੇ ਜਵਾਈ ਨੇ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਮਾੜਾ, ਵਿਰੋਧੀ ਤੇ ਬੜਾ ਭੈੜਾ ਜਿਹਾ ਲੇਖ ਲਿਖਿਆ ਸੀ, ਜਿਹਦਾ ਜਵਾਬ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦਿੱਤਾ ਸੀ, ਉਸੇ ਟ੍ਰਿਬਿਊਨ ਵਿੱਚ, ਇੰਗਲਿਸ਼ ਟ੍ਰਿਬਿਊਨ 'ਚ ਦਿੱਤਾ ਸੀ। ਤਾਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਬੇਸ਼ੱਕ ਅਸੀਂ ਮਾਨ ਸਾਹਿਬ ਨਾਲ, ਮਾਨ ਦਲ ਨਾਲ, ਉਹਨਾਂ ਦੀ ਨੀਤੀ ਨਿਸ਼ਾਨਿਆਂ ਨਾਲ ਜਾਂ ਬਹੁਤ ਸਾਰੀਆਂ ਗੱਲਾਂ ਨਾਲ ਬੇਇਤਫਾਕੀ ਰੱਖਦੇ ਆ, ਅਸਹਿਮਤੀਆਂ ਦਰਸਾਉਂਦੇ ਆ, ਪਰ ਮਾਨ ਸਾਹਿਬ ਵੀ ਇਸ ਗੱਲ ਦੀ ਕਦਰ ਕਰਦੇ ਆ ਕਿ ਇਹ ਬੰਦੇ ਵੀ ਕੌਮ ਦਾ ਹਿੱਸਾ ਨੇ, ਇਹ ਕੌਮ ਦੀ ਲੜਾਈ ਲੜਦੇ ਨੇ, ਸਾਡੇ ਵਰਗੇ ਹੀ ਨੇ। ਬੇਸ਼ੱਕ ਸਾਡੇ ਨਾਲ ਇਹਨਾਂ ਦੀ ਬੇਇਤਫਾਕੀ ਆ, ਅਸਹਿਮਤੀ ਆ, ਪਰ ਮੈਂ ਤਾਂ ਵੋਟ ਰਾਜਨੀਤੀ ਚੋਂ ਆਇਆ, ਮੈਂ ਤਾਂ 1999 ਚੋਂ ਕਹਿੰਦੇ ਨਿਕਲਿਆ ਹੀ ਵੋਟਾਂ ਚੋਂ ਸੀ। ਇਸ ਕਰਕੇ ਮੈਂ ਤਾਂ ਇਲੈਕਟਰਲ ਜਿਹੜੀ ਪੋਲਿਟਿਕਸ, ਚੋਣ ਰਾਜਨੀਤੀ ਆ, ਇਹਦੇ ਰਾਹੀਂ ਉਹੀ ਅੱਗੇ ਪੰਥ ਦੀ ਸੇਵਾ ਕਰਨੀ ਆ। ਇਹ ਚੋਣਾਂ ਨਹੀਂ ਲੜਦੇ, ਇਹਨਾਂ ਦਾ ਕਈ ਥਾਵਾਂ ਦੇ ਉੱਤੇ ਗੱਲਾਂ ਕਹਿਣ ਦਾ ਹੋਰ ਤਰੀਕੇ ਦਾ ਅੰਦਾਜ਼ ਹੋ ਸਕਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਮਾਨ ਦਲ ਨੂੰ ਅੱਗੇ, ਬਹੁਤ ਜ਼ਿਆਦਾ ਅੱਗੇ ਜਾਣ ਦੀ ਲੋੜ ਹੈ। ਸਾਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਇਸ ਵੇਲੇ ਵਧਣਾ ਚਾਹੀਦਾ। ਸਾਰੇ ਸਿੱਖ ਜਗਤ ਵਿੱਚ ਬਾਦਲ ਦਲ ਦਾ ਧੂਤੂ ਵੱਜ ਚੁੱਕਿਆ, ਕੋਈ ਉਹਨਾਂ ਦੇ ਕੋਲ ਦੀ ਲੰਘਣ ਨੂੰ ਤਿਆਰ ਨਹੀਂ, ਪਾਣੀ ਦਾ ਗਲਾਸ ਫੜਾਉਣ ਨੂੰ ਕੋਈ ਤਿਆਰ ਨਹੀਂ, ਤੇ ਇੱਕ ਮਤਲਬ ਟਾਂਗੇ 'ਚ ਬੈਠਣ ਜੋਗੇ ਬੰਦੇ ਆ ਉਹਨਾਂ ਕੋਲ। ਸਾਰੇ ਸਿੱਖ ਸਮਾਜ ਨੇ ਅੱਜ ਮਾਨ ਸਾਹਿਬ ਵੱਲ ਇੱਕ ਆਸ ਭਰੀ ਨਜ਼ਰ ਨਾਲ ਤੱਕਣਾ ਸ਼ੁਰੂ ਕੀਤਾ, ਇੱਕ ਨਵੀਂ ਸਵੇਰ ਦਾ ਆਗਾਜ਼ ਹੋਇਆ। ਤੇ ਇਸ ਮੌਕੇ ਪੋਲੀਟੀਕਲ ਖੇਤਰ ਵਿੱਚ ਵਿਚਰਦਿਆਂ ਹੋਇਆਂ ਡੈਮੋਕ੍ਰੈਟਿਕ ਤਰੀਕੇ ਨਾਲ ਅੱਗੇ ਵਧਣ ਦਾ, ਖਾਲਿਸਤਾਨੀ ਪੰਥਕ ਅੰਦੋਲਨ ਨੂੰ ਖੜਾ ਕਰਨ ਦਾ, ਸਿੱਖ ਰਾਜਨੀਤੀ ਨੂੰ ਦੁਬਾਰਾ ਪੁਨਰ ਸਰਜੀਤ ਕਰਨ ਦਾ ਉਹਨਾਂ ਕੋਲੇ ਇੱਕ ਮੌਕਾ ਹੈ। ਤੇ ਇਹ ਗੱਲ ਚੰਗੀ ਤਰ੍ਹਾਂ ਚੇਤੇ ਰੱਖਣ ਦੀ ਲੋੜ ਆ ਕਿ 3 ਮਹੀਨੇ ਪਹਿਲਾਂ ਜਦੋਂ ਸਾਰੇ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦਿੱਤੇ ਸੀ ਨਾ, ਉਦੋਂ ਲੋਕਾਂ ਨੇ ਕਾਂਗਰਸ ਨੂੰ ਰੱਦਿਆ, ਬਾਦਲ ਦਲ ਨੂੰ ਰੱਦਿਆ, ਭਾਜਪਾ ਨੂੰ ਰੱਦਿਆ ਤੇ ਮਾਨ ਦਲ ਨੂੰ ਵੀ ਰੱਦੇ।
ਸਾਰਿਆਂ ਨੂੰ ਰੱਦ ਕੀਤਾ। ਪਰ 3 ਮਹੀਨੇ ਦੇ ਵਿੱਚ ਹੀ ਲੋਕਾਂ ਨੇ ਮਾਨ ਦਲ ਵੱਲ ਝਾਕਣਾ ਸ਼ੁਰੂ ਕਰ ਦਿੱਤਾ। ਜੇ ਚੋਣ ਹੀ ਕੀਤੀ ਹੈ ਤਾਂ ਲੋਕਾਂ ਨੇ ਮਾਨ ਦਲ ਨੂੰ ਚੁਣਿਆ ਨਾ ਲੋਕ ਸਭਾ ਹਲਕਾ ਸੰਗਰੂਰ ਚ, ਤੇ ਲੋਕਾਂ ਨੇ 3 ਮਹੀਨੇ ਵਿੱਚ ਹੀ ਭਗਵੰਤ ਮਾਨ ਤੋਂ, ਕੇਜਰੀਵਾਲ ਤੋਂ, ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਉਦਾਸੀ, ਨਿਰਾਸ਼ਤਾ ਜਿਹੜੀ ਆ ਉਹ ਮੰਨ ਲਈ ਆ ਕਿ ਇੱਥੋਂ ਕੁਝ ਨਹੀਂ ਲੱਭਣਾ। ਵੈਸੇ ਅਸੀਂ ਇਹ ਗੱਲ ਪਿਛਲੇ ਲੰਮੇ ਅਰਸੇ ਤੋਂ ਇਹਨਾਂ ਪ੍ਰੋਗਰਾਮਾਂ ਰਾਹੀਂ ਕਹਿੰਦੇ ਆ ਰਹੇ ਹਾਂ ਕਿ ਇੱਕ ਵੇਲਾ ਆਊਗਾ ਜਦੋਂ ਲੋਕ ਕਹਿਣਗੇ ਕਿ ਕਾਂਗਰਸ ਵਰਗੀ ਦੇਖ ਲਈ ਭਾਜਪਾ ਵੀ ਮਾੜੀ, ਕਾਂਗਰਸ ਵੀ ਮਾੜੀ, ਤੇ ਆਮ ਆਦਮੀ ਪਾਰਟੀ ਦਾ ਵੀ ਜਲਵਾ ਦੇਖ ਲਿਆ ਕਿ ਇਹਨਾਂ ਸਾਰਿਆਂ ਵੱਲੋਂ ਨਿਰਾਸ਼ ਹੋ ਕੇ ਚਲੋ ਹੁਣ ਖਾਲਿਸਤਾਨੀ ਧਿਰਾਂ ਵਿੱਚੋਂ ਮਾਨ ਦਲ ਨੂੰ ਵੀ ਮੌਕਾ ਦੇ ਕੇ ਦੇਖ ਲਓ। ਤੇ ਸਾਡੀ ਇੱਥੇ ਗੱਲ ਖੜੀ ਨਹੀਂ ਹੈ, ਸਾਡੀ ਸੂਈ ਇਸ ਤੋਂ ਅੱਗੇ। ਅਸੀਂ ਤਾਂ ਉਹ ਦਿਨ ਦੀ ਆਸ ਵਿੱਚ ਬੈਠੇ ਆ ਜਦੋਂ ਮਾਨ ਦਲ ਵਾਲੇ ਵੀ ਇੱਕ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਚਾਹ ਲਾ ਕੇ ਫਿਰ ਐਲਾਨੀਆ ਤੌਰ ਤੇ ਅਕਾਲ ਤਖਤ ਤੇ ਖੜ ਕੇ ਕਹਿਣ ਕਿ ਸਿੱਖੋ, ਅਸੀਂ ਤੁਹਾਨੂੰ ਬੜੇ ਲੰਮੇ ਅਰਸੇ ਤੋਂ ਇਹ ਗੱਲ ਕਹਿੰਦੇ ਆਏ ਆ ਕਿ ਸਾਨੂੰ ਪੰਜਾਬ ਦੀ ਸੱਤਾ ਦਿਓ, ਅਸੀਂ ਪੰਜਾਬ ਦੀ ਪੰਥ ਦੀ ਵਿਗੜੀ ਸਵਾਰ ਦਿਆਂਗੇ। ਪਰ ਸਾਨੂੰ ਸੱਤਾ ਮਿਲ ਗਈ ਆ ਤੇ ਅੱਜ ਤੁਹਾਡੇ ਸਾਹਮਣੇ ਅਸੀਂ ਇਹ ਸੱਚਾਈ ਖੋਲ ਰਹੇ ਆ ਕਿ ਸਾਡੇ ਨਾਲੋਂ ਵੱਧ ਇਮਾਨਦਾਰ, ਸਾਡੇ ਨਾਲੋਂ ਵੱਧ ਪੰਥ ਦਾ ਭਲਾ ਸੋਚਣ ਵਾਲਾ, ਖਾਲਿਸਤਾਨ ਦੀ ਗੱਲ ਕਰਨ ਵਾਲਾ, ਵੋਟ ਰਾਜਨੀਤੀ ਦੇ ਰਾਹੀਂ ਸੱਤਾ ਹਾਸਲ ਕਰਨ ਵਾਲਾ ਕੋਈ ਹੋਰ ਤਾਂ ਹੈ ਨਹੀਂ। ਤੇ ਅਸੀਂ ਬੇਈਮਾਨ ਨਹੀਂ ਹੈਗੇ ਤੇ ਅਸੀਂ ਝੂਠੇ ਵੀ ਨਹੀਂ ਹੈਗੇ। ਅਸੀਂ ਤੁਹਾਨੂੰ ਇਹ ਗੱਲ ਦੱਸ ਦਿੰਦੇ ਆ ਕਿ ਸਾਨੂੰ ਤੁਸੀਂ ਅੱਗੇ ਨੂੰ ਕਦੇ ਵੋਟਾਂ ਪਾਉਣੀਆਂ ਨਹੀਂ ਪਾਉਣੀਆਂ ਉਹ ਤੁਹਾਡੀ ਖੁਸ਼ੀ ਆ, ਪਰ ਅਸੀਂ ਵਿੱਚ ਰਹਿ ਕੇ ਸਿਸਟਮ ਦੇ ਜਿਹੜਾ ਸਿੱਖ ਕੇ ਆਏ ਆ ਉਹ ਇਹ ਹੈ ਕਿ ਸਿੱਖੀ ਅਤੇ ਸਿੱਖਾਂ ਦਾ ਬਚਾਅ ਇੱਥੇ ਮੁਸ਼ਕਲ ਆ। ਸਿੱਖੀ ਅਤੇ ਸਿੱਖਾਂ ਦਾ ਬਚਾਅ ਉਦੋਂ ਹੀ ਹੋਊਗਾ ਜਦੋਂ ਸਿੱਖ ਇਸ ਸਾਰੇ ਸਿਸਟਮ ਤੋਂ ਬਾਗੀ ਹੋ ਕੇ ਖਾਲਿਸਤਾਨ ਦਾ ਝੰਡਾ ਚੱਕ ਲੈਣਗੇ ਤੇ ਪੰਥ ਦਾ ਆਪਦਾ ਕੌਮੀ ਘਰ ਹੋਊ। ਅਸੀਂ ਤਾਂ ਇੱਥੇ ਬੈਠੇ, ਪਰ ਉਦੋਂ ਪਹਿਲਾਂ ਤਾਂ ਇਹ ਸਟੈਪ ਆਏਗਾ ਨਾ ਜਦੋਂ ਲੋਕ ਕਾਂਗਰਸ ਤੋਂ ਦੁਖੀ ਹੋ ਕੇ ਭਾਜਪਾ ਨੂੰ, ਭਾਜਪਾ ਤੋਂ ਦੁਖੀ ਹੋ ਕੇ ਬਾਦਲ ਨੂੰ, ਬਾਦਲ ਇਸ ਗਧੀ ਗੇੜ ਚੋਂ ਨਿਕਲ ਕੇ ਫਿਰ ਆਮ ਆਦਮੀ ਪਾਰਟੀ ਵੱਲ ਹੋਏ, ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੋ ਕੇ ਹੁਣ ਜੇ ਇਹਨਾਂ ਵੱਲ ਆਏ ਨੇ ਤਾਂ ਇੱਕ ਵਾਰੀ ਸੱਤਾ ਇਹਨਾਂ ਨੂੰ ਵੀ ਮਿਲ ਜਾਵੇ ਤਾਂ ਹੀ ਉਹ ਪਲ ਆਏਗਾ ਜਦੋਂ ਆਪਣਾ ਹੋਊਗਾ ਸਾਰੇ ਲੋਕਾਂ ਦਾ ਕਿ ਹੁਣ ਹੋਰ ਕਿਹਨੂੰ ਆਪਾਂ ਧਿਆਉਣਾ, ਹੋਰ ਕਿਹਨੂੰ ਆਪਾਂ ਮੰਨਣਾ। ਸੋ ਅਸਲੀ ਨਿਸ਼ਾਨਾ ਸਾਡਾ ਖਾਲਿਸਤਾਨ ਹੈ। ਅਸੀਂ ਘਰਾਂ ਦੇ ਵਿੱਚੋਂ, ਮੈਂ ਪੰਜਾਬ ਦੇ ਇੱਕ ਵੀ ਇਹੋ ਜਿਹੇ ਨੌਜਵਾਨ ਜੁਝਾਰੂ ਨੂੰ ਨਹੀਂ ਜਾਣਦਾ, ਨਹੀਂ ਬਿਲਕੁਲ ਕੋਈ ਹੈ ਨਹੀਂ ਸੀ ਜਿਹਨੇ ਅਸਾਲਟ ਇਸ ਕਰਕੇ ਚੱਕੀ ਹੋਵੇ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਣਾ। ਲੋਕਾਂ ਨੇ 1984 ਦੇ ਦਰਦ ਵਿੱਚੋਂ, ਕੌਮ ਦੀ ਹੇਠੀ ਚੋਂ, ਕੌਮ ਦੇ ਜ਼ੁਲਮਾਂ ਦੇ ਵਿੱਚੋਂ ਹਥਿਆਰ ਚੱਕੇ ਜਿਹਦਾ ਨਿਸ਼ਾਨਾ ਅਲਟੀਮੇਟ ਖਾਲਿਸਤਾਨ ਬਣਿਆ। ਪੰਜਾਬ ਦਾ ਮੁੱਖ ਮੰਤਰੀ ਬਦਲਣ ਦੀ ਲੜਾਈ ਸਾਡੀ ਕਦੇ ਨਹੀਂ ਸੀ। ਜਿਨ੍ਹਾਂ ਦੇ ਨਿਸ਼ਾਨੇ ਖਾਲਿਸਤਾਨ ਨਹੀਂ ਹੈਗੇ, ਜਿਨ੍ਹਾਂ ਦੇ ਨਿਸ਼ਾਨੇ ਕੱਲਾ ਮੁੱਖ ਮੰਤਰੀ ਬਦਲਣਾ, ਉਹ ਫਿਰ ਬਾਦਲ ਦਲ, ਕਾਂਗਰਸ, ਭਾਜਪਾ ਇੱਥੇ ਖੇਡੀ ਖੁੱਡੀ ਜਾਂਦੇ ਨੇ। ਤੇ ਇਹਨਾਂ ਸਾਰਿਆਂ ਤੋਂ ਮਾਨ ਦਲ ਦਾ ਵਖਰੇਵਾਂ ਇਹੀ ਆ ਕਿ ਉਹ ਜਿੱਥੇ ਬਾਕੀ ਸਾਰਾ ਕੁਝ ਭਾਰਤੀ ਹਕੂਮਤੀ ਤੰਤਰ ਦੇ ਅੰਦਰ ਕਰਦਾ, ਉੱਥੇ ਉਹ ਖਾਲਿਸਤਾਨ ਦੀ ਵੀ ਗੱਲ ਕਰਦਾ। ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਮਾਨ ਦਲ ਦੇ ਸਾਹਮਣੇ ਇਸ ਵੇਲੇ ਇੱਕ ਬਹੁਤ ਵੱਡਾ ਪਹਾੜ ਜਿੱਡਾ ਕੰਮ ਪਿਆ ਕਿ ਲੋਕਾਂ ਨੇ ਤੁਹਾਨੂੰ ਫਤਵਾ ਦੇਤਾ ਤੁਹਾਡੇ ਹੱਕ ਵਿੱਚ, ਤੇ ਹੁਣ ਤੁਹਾਡੀ ਵਾਰੀ ਆ, ਤੁਹਾਡਾ ਮੌਕਾ ਕਿ ਤੁਸੀਂ ਸਾਰੇ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਢਾਂਚਾ ਖੜਾ ਕਰੋ, ਜਿਹੜਾ ਢਾਂਚਾ ਪੰਜਾਬ ਦੇ ਵਿੱਚ ਸਾਰੇ ਲੋਕਾਂ ਦਾ ਭਰੋਸਾ ਜਿੱਤੇ ਤੇ ਤੁਹਾਨੂੰ ਅਗਲੀ ਜਿਹੜੀ ਇਲੈਕਸ਼ਨ ਆਉਣੀ ਆ ਉਦੋਂ ਲੋਕ ਕਹਿਣ ਜਿਵੇਂ ਆ 3 ਮਹੀਨੇ ਵਿੱਚ ਲੋਕਾਂ ਦਾ ਕੇਜਰੀਵਾਲ ਦੇ ਗਪੌੜਿਆਂ ਤੋਂ, ਭਗਵੰਤ ਮਾਨ ਦੇ ਆ ਜਿਹੜੇ ਸ਼ੋਸ਼ੇ ਆ ਐਵੇਂ ਕਾਰਨ ਲੰਕਦਾ ਫਿਰਦਾ, ਕਿੱਥੇ ਪੰਜਾਬ ਦੀ ਅਣਖ। ਪਹਿਲੀ ਗੱਲ ਤਾਂ ਪੱਗ ਦਾੜੇ ਵਾਲੇ ਆ ਬਾਦਲ ਹੁਣੀ ਜਾਂ ਦਰਬਾਰੇ ਵਰਗੇ, ਕੈਰੋਂ ਵਰਗੇ, ਬਿਆੰਤੇ ਬੁੱਚੜ ਵਰਗੇ, ਇਹ ਜਿੱਦਾਂ ਦੇ ਮਰਜ਼ੀ ਸੀ ਪੱਗ ਦਾੜਾ ਦਾ ਫੇਰ ਵੀ ਰੱਖਿਆ ਹੋਇਆ ਸੀਗਾ। ਪੰਜਾਬ ਦੇ ਸੀਐਮ ਦੀ ਕੁਰਸੀ ਆ ਜਿਹੜੀ, ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਆ ਜਿਹੜੀ, ਉਹ ਪੰਥ ਤੇ ਪੰਜਾਬ ਦੇ ਦੁਸ਼ਮਣ ਤਾਂ ਸਦਾ ਹੀ ਚਾਹੁੰਦੇ ਰਹੇ ਨੇ ਵੀ ਇੱਥੇ ਕੋਈ ਇਹੋ ਜਿਹੀ ਪਛਾਣ ਵਾਲਾ ਬਿਠਾਈਏ ਜਿਹਦੀ ਪੱਗ ਦਾੜਾ ਨਾ ਹੋਵੇ। ਉਹ ਪਹਿਲੀ ਵਾਰ ਤਾਂ ਇਸ ਗੱਲ ਤੇ ਕਾਮਯਾਬੀ ਉਹਨਾਂ ਨੂੰ ਹੋਈ। ਦੂਜਾ ਜਿਹੋ ਜਿਹਾ ਇਹਨੇ ਕਾਰ ਦੇ ਨਾਲ ਲੰਘ ਕੇ ਕੇਜਰੀਵਾਲ ਦੇ ਮੂਹਰੇ ਉਹ ਹਰਕਤਾਂ ਕੀਤੀਆਂ। ਪੰਜਾਬ ਕਦੇ ਵੀ ਇਹੋ ਜਿਹੀ ਹਰਕਤ ਨੂੰ ਪਸੰਦ ਨਹੀਂ ਕਰ ਸਕਦਾ। ਇਹ ਸਿੱਖੀ ਅਣਖ ਲਈ ਤਾਂ ਗਲਤ ਹੈ ਹੀ ਹੈ, ਪੰਜਾਬ ਦੀ ਅਣਖ ਲਈ ਵੀ ਗਲਤ।
तो ਜਿਹੜੀਆਂ ਵੋਟਾਂ ਘਟੀਆਂ ਉਹਦੇ ਵਿੱਚ ਇਹ ਵੀ ਕਾਰਨ ਆ ਕਿ ਲੋਕ ਕਹਿੰਦੇ ਹੋਰ ਤਾਂ ਹੋਰ ਆਮ ਆਦਮੀ ਪਾਰਟੀ ਦੇ ਸਮਰਥਕ ਕਈ ਕੱਲ ਦੇ ਕਹਿੰਦੇ ਫਿਰਦੇ ਆ ਵੀ ਇਹਨਾਂ ਨੂੰ ਹੰਕਾਰ ਹੀ ਇੰਨਾ ਹੋ ਗਿਆ ਸੀ ਕਿ ਸਾਡੇ ਤੋਂ ਬਗੈਰ ਹੋਰ ਪੰਜਾਬ ਕੋਲੇ ਹੈ ਕਿਹੜਾ ਜਿਹਨੂੰ ਵੋਟ ਪਾਉਣੀ। ਭੁੱਲ ਗਏ ਸੀ ਇਹ ਲੋਕ ਕਿ ਇਹੀ ਹੰਕਾਰ ਬਾਦਲ ਦਲ ਨੂੰ ਸੀ ਕਿ ਕਾਂਗਰਸ ਤੋਂ ਰੱਜ ਕੇ ਛੱਤਰ ਖਾਦੇ ਹੋਏ ਨੇ ਪੰਜਾਬ ਦੇ ਸਿੱਖਾਂ ਨੇ। ਸਿੱਖਾਂ ਕੋਲੇ ਕੋਈ ਅਲਟਰਨੇਟਿਵ ਹੀ ਨਹੀਂ, ਸਾਤੋਂ ਬਗੈਰ ਕੋਈ ਵੋਟ ਸਾਡੇ ਤੋਂ ਬਗੈਰ ਕਿੱਥੇ ਪੈਣੀ ਹੈ। ਬਾਦਲ ਦਲ ਇਸ ਹੰਕਾਰ ਵਿੱਚ ਸਿੱਖਾਂ ਦੇ ਛੱਤਰ ਫੇਰਦਾ ਸੀ, ਬੇਅਦਬੀਆਂ ਕਰਾਉਂਦਾ ਸੀ ਕਿ ਤੁਸੀਂ ਇਹਨਾਂ ਨੇ ਜਾਣਾ ਕਿੱਥੇ। ਤੋ ਜਿਹੜਾ ਇਹ ਹੰਕਾਰ ਸੀ ਫਿਰ ਉਹ ਬਾਦਲ ਦਲ ਦੀ ਜਿਵੇਂ ਮਿੱਟੀ ਪੱਟੀ ਗਈ ਆ, ਜਿਵੇਂ ਉਹਦੀਆਂ ਜੜ੍ਹਾਂ ਉਖੜ ਰਹੀਆਂ ਨੇ ਸਾਡਿਆਂ ਦੇ ਸਾਹਮਣੇ, ਉਵੇਂ ਹੀ ਕੇਜਰੀਵਾਲ ਦੀ ਸੈਨਾ ਨੂੰ ਇਹ ਸੀ ਕਿ 92 ਐਵੇਂ ਨਹੀਂ ਜਿਤਾ ਤੇ ਜਦੋਂ ਮਰਜੀ ਜਿੱਦਾਂ ਮਰਜੀ ਵੋਟਾਂ ਹੋ ਜਾਣ। ਆ ਤੁਹਾਡੇ ਸਾਹਮਣੇ ਹਰਪਾਲ ਸਿੰਘ ਚੀਮਾ ਇਹਨਾਂ ਦਾ ਇੱਕ ਆਗੂ ਆ, ਮੰਤਰੀ ਵੀ ਆ, ਉਹਨੇ ਮਾਨ ਸਾਹਿਬ ਦੇ ਖਿਲਾਫ ਬਹੁਤ ਹੀ ਜ਼ਿਆਦਾ ਨਿਕੰਮੇ ਸ਼ਬਦ ਵਰਤੇ, ਮਾੜੀ ਬੋਲੀ ਵਰਤੀ ਕਿ ਕਾਗਜ਼ ਤੇ ਲਿਖਾ ਲਓ ਜੋ ਤਾਂ ਖੜਦਾ ਹੀ ਹਾਰਨ ਨੂੰ, ਉਹਨੇ ਰਿਕਾਰਡ ਬਣਾਉਣਾ ਜੀ ਹਾਰਨ ਦਾ। ਤੇ ਇਹੋ ਜਿਹਾ ਹੰਕਾਰ ਜਿਹੜਾ ਸੀ ਉਹ ਇੰਨਾ ਜ਼ਿਆਦਾ ਸੀਗਾ ਵੀ ਜਿਹੜਾ ਉਮੀਦਵਾਰ ਖੜਾ ਕੀਤਾ ਆਮ ਆਦਮੀ ਪਾਰਟੀ ਨੇ, ਉਹਦੇ ਸਮਰਥਕਾਂ ਨੇ ਜੋ ਕੁਝ ਸੋਸ਼ਲ ਮੀਡੀਆ ਤੇ ਪਿਛਲੇ 10 ਦਿਨ ਚ ਲਿਖਿਆ, ਉਹਦੀ ਗੱਲ ਕਰਕੇ ਬਹੁਤ ਹੀ ਜ਼ਿਆਦਾ ਮਾੜਾ ਲੱਗਦਾ ਕਿ ਇੰਨਾ ਵੀ ਹੰਕਾਰ ਜਿਹੜਾ ਤੇ ਹਰ ਜੋ ਹੰਕਾਰ ਨਾ ਭਾਵੇ, ਉਹ ਗੱਲ ਹੋਈ ਉਹਦੇ ਮੂੰਹ ਸਿੱਟਤਾ ਪੰਜਾਬ ਨੇ। ਹੁਣ ਜਿਹੜੇ ਹੰਕਾਰ ਨੇ ਬਾਦਲ ਦਲ ਰੋਲਿਆ, ਉਹ ਹੰਕਾਰ 3 ਮਹੀਨੇ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਉਹਦਾ ਕਰ। ਹੁਣ ਭਾਈ ਆ ਜਿਹੜੇ ਅਗਲੇ 5 ਸਾਲ ਦਾ 4.5 ਸਾਲ ਦਾ ਟਾਈਮ ਪਿਆ ਨਾ, ਪੰਜਾਬ ਦੇ ਲੋਕਾਂ ਨੇ ਇਹਦੇ ਵਿੱਚ ਵਿਚਾਲੇ ਬਹੁਤ ਵੱਡੇ ਜਿਗਰੇ ਨਾਲ ਇਹ ਟਾਈਮ ਕੱਢਣਾ, ਬੜਾ ਮਾੜਾ ਤੇ ਭੈੜਾ ਸਿਸਟਮ ਹੈਗਾ ਜਿਹਦੇ ਵਿੱਚ ਦੀ ਲੰਘਣਾ ਪੈਣਾ, ਬੜਾ ਔਖਾ ਟਾਈਮ। ਇਸ ਸਾਰੇ ਸਮੇਂ ਦੌਰਾਨ ਮਾਨ ਦਲ ਨੂੰ ਚਾਹੀਦਾ ਕਿ ਉਹ ਇਹ ਨਿਸ਼ਾਨਾ ਮਿੱਥ ਕੇ ਚੱਲੇ ਕਿ ਲੋਕ ਉਦੋਂ ਇਹ ਕਹਿਣ ਕਿ ਅਸੀਂ ਬਾਦਲ ਦਲ ਵੀ ਦੇਖਿਆ, ਅਸੀਂ ਕਾਂਗਰਸ ਵੀ ਦੇਖੀ, ਅਸੀਂ ਭਾਜਪਾ ਵੀ ਦੇਖੀ, ਅਸੀਂ ਕੇਜਰੀਵਾਲ ਦੀ ਸੈਨਾ ਵੀ ਦੇਖੀ, ਅਸੀਂ ਹੁਣ ਮਾਨ ਦਲ ਨੂੰ ਵੋਟ ਪਾ ਕੇ ਕਾਮਯਾਬ ਕਰਨ। ਸਾਡਾ ਨਿਸ਼ਾਨਾ ਸਪਸ਼ਟ ਆ ਕਿ ਅਸੀਂ ਉਡੀਕ ਰਹੇ ਹਾਂ ਕਿ ਮਾਨ ਸਾਹਿਬ ਵੀ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਉਹਨਾਂ ਦੀ ਪਾਰਟੀ ਸਾਰੀ ਜਿਹੜੀ ਆ ਉਹ ਸੱਤਾ ਦਾ ਨਜ਼ਾਰਾ ਮਾਣ ਕੇ, ਹੋ ਸਕਦਾ ਸਤਿਗੁਰੂ ਕਿਰਪਾ ਕਰ ਦੇਣ ਤੇ ਅਕਾਲ ਤਖਤ ਤੇ ਆ ਕੇ ਕਹਿਣ ਜੋਗੇ ਹੋ ਜਾਣ ਕਿ ਭਾਈ ਇੱਥੋਂ ਕੁਛ ਨਾ ਭਾਲੋ, ਇਹ ਸਿਸਟਮ ਦੇ ਅੰਦਰ ਕੁਛ ਨਹੀਂ ਰੱਖਿਆ। ਕਿਉਂਕਿ ਜਿੰਨਾ ਟਾਈਮ ਇਹ ਬੈਰੀਅਰ ਨਹੀਂ ਟੁੱਟਦਾ ਨਾ ਕਿ ਜੀ ਇੱਕ ਵਾਰੀ ਖਾਲਿਸਤਾਨੀ ਸੋਚ ਵਾਲਾ ਕੋਈ ਜੇ ਬਣ ਜਾਵੇ ਨਾ, ਫੇਰ ਨਜ਼ਾਰੇ ਆ ਜਾਣਗੇ। ਬੜਾ ਵਹਿਮ ਆ ਸਾਡੇ ਲੋਕਾਂ, ਇਹ ਵਹਿਮ ਉਦੋਂ ਹੀ ਨਿਕਲਣਾ ਜਦੋਂ ਮਾਨ ਸਾਹਿਬ ਮੁੱਖ ਮੰਤਰੀ ਬਣ ਜਾਣ ਜਾਂ ਮਾਨ ਦਲ ਦਾ, ਕਿਉਂਕਿ ਹੋਰ ਤਾਂ ਕੋਈ ਤੈਰ ਇਸ ਤਰੀਕੇ ਨਾਲ ਹੈ ਨਹੀਂ। ਖੈਰ ਇਸ ਮਸਲੇ ਉੱਤੇ ਆਪਾਂ ਚਰਚਾ ਅੱਗੇ ਹੋਰ ਵੀ ਕਰਨੀ ਆ, ਪਰ ਇੱਕ ਗੱਲ ਜਿਹੜੀ ਆ ਉਹ ਕਰਕੇ ਅੱਜ ਸਮਾਪਤੀ ਕਰਾਂਗੇ। ਉਹ ਇਹ ਆ ਕਿ ਜਿਹੜੇ ਡੈਮੋਕ੍ਰੇਟਿਕ ਖਾਲਿਸਤਾਨ ਜਾਂ ਹੋਰ ਸਾਰੀਆਂ ਗੱਲਾਂ ਕਰਦੇ ਆ, ਢੱਡਰੀਆਂ ਵਾਲੇ ਬਾਬੇ ਨੂੰ ਤਾਂ ਕੁਝ ਜ਼ਿਆਦਾ ਹੀ ਚਾਅ ਚੜਿਆ ਰਹਿੰਦਾ, ਕਹਿੰਦਾ ਜੀ ਵੋਟਾਂ ਦੀ ਬੋਲਣ ਦੀ ਆਜ਼ਾਦੀ ਆ, ਲੋਕਤੰਤਰ ਆ। ਸਿੱਧੂ ਮੂਸੇਵਾਲੇ ਦਾ ਗੀਤ ਇੰਨਾ ਚਰਚਾ 'ਚ ਰਿਹਾ ਤੇ ਉਹਨੂੰ ਇੱਥੇ ਭਾਰਤ ਦੇ ਵਿੱਚ ਬੰਦ ਕਰਤਾ YouTube ਦੇ ਉੱਤੇ ਭਾਰਤ ਸਰਕਾਰ ਨੇ। ਬੋਲਣ ਦੀ ਆਜ਼ਾਦੀ ਇੱਥੇ ਇੰਨੀ ਕੁ ਤੇ ਇੱਕ ਇਹਨਾਂ ਦਿਨਾਂ ਦੇ ਵਿੱਚ ਬੜੀ ਲੰਬੀ ਚੌੜੀ ਚਰਚਾ ਸਾਰੇ YouTube ਚੈਨਲਾਂ ਦੇ ਉੱਤੇ ਉਹਨਾਂ ਮਸਲਿਆਂ ਦੀ ਚੱਲੀ ਜਿਹੜੇ ਸਿੱਧੂ ਮੂਸੇਵਾਲੇ ਦੇ SYL ਗਾਣੇ ਦੇ ਕਰਕੇ ਲੋਕਾਂ 'ਚ ਚਰਚਾ 'ਚ ਆਏ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਬਹੁਤ ਜ਼ਿਕਰ ਹੋਇਆ। ਉਹਦੇ ਵਿੱਚ ਇੱਕ ਮਿੱਤਰ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਵਕੀਲ ਸੀਗਾ ਜਿਹੜਾ, ਉਹਨੇ ਗੱਲ ਆਖੀ, ਕਹਿੰਦਾ ਵੀ ਜਦੋਂ 1991 ਦੇ ਵਿੱਚ ਵੋਟਾਂ ਦਾ ਬਾਈਕਾਟ ਸੀਗਾ, ਮੈਂ ਮਿਲਿਆ ਉਹਨੂੰ ਬਲਵਿੰਦਰ ਸਿੰਘ ਨੂੰ ਤੇ ਜਟਾਣਾ ਕਹਿਣ ਲੱਗਿਆ ਵੀ ਤੁਸੀਂ ਕਿਉਂ ਇਲੈਕਸ਼ਨਾਂ ਦਾ ਪੰਗਾ ਲੈਨੇ ਹੋ, ਅਸੀਂ ਵੋਟਾਂ ਦੇ ਬਾਈਕਾਟ 'ਚ। ਮੈਂ ਕਹਿੰਦਾ ਦਲੀਲਾਂ ਦਿੱਤੀਆਂ, ਵਕੀਲ ਸੀ ਉਹਨੂੰ, ਪਹਿਲਾਂ ਮੈਨੂੰ ਲੱਗਿਆ ਕਿ ਇਹ ਤਾਂ ਹੁਣ ਨਿਰਤਰ ਹੋ ਗਿਆ, ਉਹਨੂੰ ਗੱਲ ਨਹੀਂ ਆਉਣੀ, ਪਰ ਜਦੋਂ ਮੈਂ ਗੱਲ ਮੁਕਾਈ ਤੇ ਉਹ ਪੁੱਛਿਆ ਤਾਂ ਬਲਵਿੰਦਰ ਸਿੰਘ ਜਟਾਣੇ ਨੇ ਕਿਹਾ ਕਿ ਆਹ ਬਾਹਰ ਗਨਮੈਨ ਲਈ ਫਿਰਦਾ, ਕਹਿੰਦਾ ਧੱਕੇ ਨਾਲ ਦੇ ਤੇ ਮੈਂ ਤਾਂ ਲੈਣੇ ਨਹੀਂ ਸੀਗੇ। ਉੱਥੇ ਜਿਹੜਾ ਜਦੋਂ ਕਾਗਜ਼ ਭਰ ਕੇ ਨਿਕਲਦੇ ਆ ਜਦੇ 4-4 ਗਨਮੈਨ ਗੱਡੀ ਵਗੈਰਾ ਦਿੰਦੇ ਨੇ, ਮੈਨੂੰ ਵੀ ਦੇਤੇ। ਕਹਿੰਦਾ ਬਸ ਆਹੀ ਦੱਸਣਾ ਸੀ ਤੈਨੂੰ ਸੱਜਣਾ ਕਿ ਜੇ ਤੁਹਾਨੂੰ ਅੱਜ ਧੱਕੇ ਨਾਲ ਗਨਮੈਨ ਦਿੱਤੇ ਆ ਨਾ, ਜਦੋਂ ਤੁਸੀਂ MLA ਬਣ ਗਏ ਫਿਰ ਧੱਕੇ ਨਾਲ ਕਰਾਉਣਗੇ। ਅੱਜ ਆਪਾਂ ਇਕੱਠੇ ਭਰਾਵਾਂ ਕੋਲ ਖੜੇ ਆ, ਮਿਲਦੇ ਆ, ਤੇ ਉਹ ਟਾਈਮ ਆਊ ਜਦੋਂ ਸਾਡੇ ਆ ਵਰਗਿਆਂ ਤੇਰਿਆਂ ਭਰਾਵਾਂ ਨੂੰ ਕਤਲ ਕਰਨ ਲਈ ਇਹ ਸਿਸਟਮ ਜਿਹੜਾ ਹੈਗਾ ਫਿਰ ਥੋਤੋਂ ਹੀ ਦਸਤਖਤ ਕਰਾਊ। ਧੱਕਾ ਉੱਥੇ ਹੋਊਗਾ।
ਸੋ ਇਸ ਸਿਸਟਮ ਦੇ ਵਿੱਚ ਵੜ ਕੇ ਸਿੱਖੀ ਦਾ ਜਾਂ ਸਿੱਖਾਂ ਦਾ ਭਲਾ ਸੋਚਣ ਵਾਲੇ ਬੰਦਿਆਂ ਨੂੰ ਸਾਡੀ ਕੌਮ ਦੇ ਯੋਧਿਆਂ ਨੇ ਬਹੁਤ ਆਪਦਾ ਖੂਨ, ਆਪਦੀ ਜਵਾਨੀ, ਆਪਦੇ ਪਰਿਵਾਰਾਂ ਦਾ ਘਾਣ ਕਰਾ ਕੇ ਅਕਲ ਦਿੱਤੀ ਆ ਇਹ ਕਿ ਇਥੋਂ ਕੁਛ ਨਾ ਭਾਲੋ। ਇਹ ਉਹ ਠੀਕ ਆ ਕਿ ਗੱਲੀ ਬਾਤੀ ਵਧੀਆ ਵਧੀਆ ਲੱਗਦੀਆਂ ਗੱਲਾਂ, ਪਰ ਇੱਥੇ ਹੈ ਕੁਛ ਨਹੀਂ। ਦੂਜਾ ਇਹ ਕਿ ਕੇਜਰੀਵਾਲ ਐਂਡ ਕੰਪਨੀ ਨੇ ਬੜੀ ਭਗਾਈ ਮਾਰੀ ਕਿ ਜੀ ਸਾਨੂੰ ਤਾਂ ਹਿੰਦੂਆਂ ਦੀ ਵੋਟ ਹੀ ਨਹੀਂ ਪੈਣੀ ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅਸੀਂ ਰਿਹਾ ਕਰ। ਉਹਨਾਂ ਨੇ ਅਫੀਸ਼ੀਅਲੀ ਸਟੇਟਮੈਂਟ ਉਹਨਾਂ ਦੇ ਬੰਦਿਆਂ ਨੇ, ਉਮੀਦਵਾਰਾਂ ਨੇ ਦਿੱਤੀ ਪਿਛਲੇ ਸਮੇਂ ਜਦੋਂ ਆ ਵਿਧਾਨ ਸਭਾ ਚੋਣਾਂ ਸੀ। ਪਰ ਐਤਕੀ ਨਿਰਾਲਾ ਹੀ ਕੰਮ ਹੋਇਆ ਕਿ ਮਾਨ ਨੂੰ ਉਸ ਹਲਕੇ ਦੇ ਹਿੰਦੂ ਭਾਈਚਾਰੇ ਨੇ ਵੀ ਗਹਿ ਗੱਡਵੀਂ ਵੋਟ ਪਾਈ ਆ ਤੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਇਹ ਖਾਲਿਸਤਾਨੀ ਆ, ਬੇਸ਼ੱਕ ਇਹ ਕੁਛ ਗੱਲਾਂ ਸਾਨੂੰ ਪਸੰਦ ਨਹੀਂ ਪਸੰਦ, ਪਰ ਅਸੀਂ ਵੋਟ ਪਾਉਣੀ ਆ। ਇੱਕ ਟੀਵੀ ਚੈਨਲ ਦੇ ਉੱਤੇ ਚੱਲਦੀ ਡਿਬੇਟ ਵਿੱਚ ਪੰਗਾ ਲੈ ਬੈਠੇ, ਕਿਸੇ ਮੁੰਡੇ ਨੂੰ ਪੁੱਛ ਬੈਠੇ ਕਿ ਜੀ ਮਾਨ ਤਾਂ ਖਾਲਿਸਤਾਨੀ ਆ ਤੇ ਹਿੰਦੂ ਵੋਟ ਨਹੀਂ ਪੈਂਦੀ ਹੋਣੀ। ਉਹ ਕਹਿੰਦਾ ਮੈਂ ਆਪ ਹਿੰਦੂ ਆ, ਸਾਡੀ ਸਾਰੀ ਗਲੀ ਨੇ, ਸਾਡੇ ਸਾਰੇ ਹਿੰਦੂ ਭਰਾਵਾਂ ਨੇ, ਰਿਸ਼ਤੇਦਾਰਾਂ ਨੇ ਵੋਟ ਪਾਉਣੀ ਹੈ। ਖਾਲਿਸਤਾਨ ਕਿਤੇ ਮਾੜਾ? ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਖਾਲਸੇ ਨੇ ਜੋ ਰਾਜ ਭਾਗ ਚਲਾਉਣਾ ਉਹ ਕਿਤੇ ਮਾੜਾ ਹੋ ਸਕਦਾ? ਤੁਹਾਡੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਜੋ ਸ਼ੁਰੂ ਹੋਇਆ, ਉਹ ਟੀਵੀ ਐਂਕਰ ਨੂੰ ਛੇਤੀ ਦੇਣੇ ਆਪਦੀ ਗੱਲ ਕੱਟਣੀ ਪਈ ਤੇ ਉਹ ਫਿਰ ਹੋਰ ਪਾਸੇ ਨੂੰ ਕਹਾਣੀ ਲੈ ਗਈ। ਕਹਿਣ ਤੋਂ ਭਾਵ ਇਹ ਹੈ ਕਿ ਇੱਕ ਵੇਲਾ ਉਹ ਸੀ ਜਦੋਂ ਕੂੜ ਪ੍ਰਚਾਰ ਦੇ ਨਾਲ, ਭੰਡੀ ਪ੍ਰਚਾਰ ਦੇ ਨਾਲ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਇਆ ਜਾ ਸਕਦਾ ਸੀ। ਪਰ ਅੱਜ ਸਮਾਂ ਬਦਲ ਗਿਆ ਤੇ ਅੱਜ ਜਿੰਨੀ ਕੁ ਚਰਚਾ ਹੋ ਸਕੀ ਇਸ ਵਿਸ਼ੇ ਤੇ ਆਪਾਂ ਕੀਤੀ ਹੈ। ਬਾਕੀ ਕੱਲ ਜਿਹੜੀ ਹੈਗੀ ਆ ਫੇਰ ਗੱਲ ਕਰਾਂਗੇ। ਇੱਥੇ ਸਮਾਪਤੀ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।